ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਨਾ ਟੋਨੀ ਟਰਕੀਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਮਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੀਓਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 14 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਜੋ ਇੱਕ ਬਹੁਤ ਵੱਡਾ ਤੇ ਬਹੁਤ ਮਹੱਤਵਪੂਰਨ ਸਮਾਗਮ ਹੋਇਆ ਹਰੀਕੇ ਪੱਤਣ। ਸਮੂਹਿਕ ਅਰਦਾਸ ਹੋਈ ਹੈ। ਜਥੇਦਾਰ ਸਾਹਿਬਾਨ ਨੇ ਨਾ ਸਿਰਫ ਸਿੱਖਾਂ ਦਾ ਬਲਕਿ ਹਿੰਦੂਆਂ ਦਾ ਵੀ ਜ਼ਿਕਰ ਕੀਤਾ, ਉਹਦੇ ਚ ਹੋਰਾਂ ਦਾ ਵੀ ਜ਼ਿਕਰ ਕੀਤਾ, ਸਾਰੇ ਸ਼ਹੀਦਾਂ ਦਾ ਜ਼ਿਕਰ ਕੀਤਾ। ਹਰੀਕੇ ਪੱਤਣ ਕਹਿੰਦੇ ਹੁਣ ਸ਼ਹੀਦੀ ਪੱਤਣ ਅਖਵਾਇਆ ਕਰੇਗਾ ਜੀ। ਰਮੀਨ ਜੀ, ਬਿਲਕੁਲ ਤੁਸੀਂ ਦੁਰਸਤ ਫਰਮਾਇਆ ਕਿ ਕੱਲ ਦਾ ਦਿਨ ਬੜਾ ਅਹਿਮ ਦਿਨ ਸੀ ਜੀ। ਉਹਨਾਂ ਪਰਿਵਾਰਾਂ ਦੇ ਲਈ ਜਿਨ੍ਹਾਂ ਦੇ ਜੀ ਉਸ 80-90 ਦੇ ਦਹਾਕੇ ਦੇ ਦਰਮਿਆਨ ਜੀ ਕਿਸੇ ਨਾ ਕਿਸੇ ਦੀ ਗੋਲੀ ਦਾ ਸ਼ਿਕਾਰ ਬਣੇ। ਬਿਲਕੁਲ। ਉਹ ਜਿਨ੍ਹਾਂ ਨੂੰ ਤਸ਼ੱਦਦ ਦੇ ਕੇ, ਅਣਪਛਾਤਿਆ ਕਰਾਰ ਦੇ ਕੇ ਦਰਿਆਵਾਂ, ਨਹਿਰਾਂ, ਨਦੀਆਂ ਦੇ ਵਿੱਚ ਜਾਂ ਹੜਾਇਆ ਗਿਆ ਜਾਂ ਸਾੜਿਆ ਗਿਆ। ਉਹਨਾਂ ਪਰਿਵਾਰਾਂ ਦੇ ਲਈ ਕੱਲ ਇੱਕ ਇਸ ਤਰੀਕੇ ਦਾ ਸੀ ਕਿ ਅਸੀਂ ਪ੍ਰਮਾਤਮਾ ਦੀ ਕਚਹਿਰੀ 'ਚ ਹੁਣ ਮਤਲਬ ਇਸ ਪਹਿਲੂ ਨੂੰ ਰੱਖ ਦਿੱਤਾ ਕਿ ਹੁਣ ਭਾਈ ਸਾਡੇ ਵੱਲੋਂ ਇਹੀ ਹੈ ਕਿ ਹੁਣ ਤੁਹਾਡੇ ਕੋਲ ਮਤਲਬ ਅਜੇ ਤੱਕ ਜਿਹੜੀ ਦੁਵਿਧਾ ਸੀ ਉਹਨੂੰ ਖਤਮ ਕਰਨ ਵਾਲਾ ਇੱਕ ਦਿਨ ਸੀ ਕੱਲ। ਸਹੀ ਹੈ। ਉਸ ਤੋਂ ਵੀ ਅਹਿਮ ਪੰਜਾਬ ਦੇ ਵਿੱਚ ਉਹ ਤਰ੍ਹਾਂ ਜਿਹੜੀਆਂ ਨਵੀਂ ਰਾਜਨੀਤਿਕ ਤੌਰ ਦੇ ਉੱਤੇ ਭਾਈਚਾਰਕ ਵੰਡ ਦੀ ਅੱਗ ਨੂੰ ਭਾਂਬੜ ਵਾਲ ਕੇ ਆਪਣੀਆਂ ਸਿਆਸੀ ਰੋਟੀਆਂ ਪਕਾਉਣਾ ਚਾਹੁੰਦੇ ਨੇ, ਸਹੀ ਹੈ, ਉਹਨਾਂ ਦੀਆਂ ਸਕੀਮਾਂ ਤੇ ਵੀ ਪਾਣੀ ਫੇਰਨ ਵਾਲਾ ਦਿਨ ਸੀਗਾ। ਉਹ ਤੋਂ ਵੀ ਗਾਹਾਂ ਉਹ ਭਾਰਤੀ ਏਜੰਸੀਆਂ ਜਿਹੜੀਆਂ ਪੰਜਾਬ ਨੂੰ ਬੜੇ ਵੱਖਰੇ ਤਰੀਕੇ ਨਾਲ ਦੇਖਦੀਆਂ ਨੇ, ਸਹੀ ਹੈ, ਉਹਨਾਂ ਏਜੰਸੀਆਂ ਨੂੰ ਵੀ ਕੱਲ ਮੂੰਹ ਦੀ ਖਾਣੀ ਪਈ। ਵੱਡੀ ਗਿਣਤੀ ਦੇ ਵਿੱਚ ਉੱਥੇ ਸੰਗਤ ਪਹੁੰਚੀ ਜੀ, ਔਰ ਸੰਗਤ ਦੇ ਵਿੱਚ ਬਹੁ ਗਿਣਤੀ ਉਹ ਪਰਿਵਾਰ ਪਹੁੰਚੇ ਜਿਨ੍ਹਾਂ ਨੇ ਆਪਣਾ ਧੀ, ਪੁੱਤ, ਭੈਣ, ਭਰਾ, ਪਤੀ, ਰਿਸ਼ਤੇਦਾਰ, ਸਾਕ ਸੰਬੰਧੀ ਕਿਸੇ ਨਾ ਕਿਸੇ ਰੂਪ ਚ ਗਵਾਇਆ। ਸਹੀ ਹੈ। ਜ਼ਿਆਦਾਤਰ ਹੱਥਾਂ 'ਚ ਤਸਵੀਰਾਂ ਸੀ, ਜ਼ਿਆਦਾਤਰ ਹੱਥਾਂ 'ਚ ਪੁਰਾਣੀਆਂ ਅਖਬਾਰਾਂ ਦੀਆਂ ਕਟੀਆਂ ਸੀ, ਸਹੀ ਹੈ, ਅਦਾਲਤਾਂ FIR ਦੀਆਂ ਕਾਪੀਆਂ ਸੀ। ਤੇ ਸਮਾਗਮ ਦਾ ਸਮੁੱਚਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਸੀ। 2 ਪੜਾਅ ਸੀਗੇ ਅਰਦਾਸ ਸਮਾਗਮ ਦੇ ਜੀ। ਇੱਕ ਪੜਾਅ ਉਹ ਜਿਹਦੇ ਵਿੱਚ ਧਾਰਮਿਕ ਰੋਹ ਰੀਤਾਂ ਅਨੁਸਾਰ ਸੁਖਮਨੀ ਸਾਹਿਬ ਦੇ ਪਾਠ, ਕੀਰਤਨ, ਅਰਦਾਸ, ਮੁੱਖ ਵਾਕ ਜੀ। ਦੂਸਰਾ ਪੜਾਅ ਸੀਗਾ ਰਾਜਨੀਤਿਕ ਤੌਰ ਦੇ ਉੱਤੇ, ਸਮਾਜਿਕ ਤੌਰ ਦੇ ਉੱਤੇ, ਜਥੇਦਾਰ ਸਾਹਿਬਾਨ ਦੇ ਨਾਤੇ, ਕੌਮ ਦੇ ਨਾਮ ਦੇ ਉੱਤੇ, ਪੰਜਾਬ ਦੇ ਨਾਮ ਦੇ ਉੱਤੇ ਸੰਦੇਸ਼ ਦੇ ਰੂਪ ਦੇ ਵਿੱਚ ਸੁਨੇਹਾ ਜੀ। ਸਹੀ ਹੈ। ਪਹਿਲੇ ਪੜਾਅ ਦੇ ਵਿੱਚ ਜਦੋਂ ਸੁਖਮਨੀ ਸਾਹਿਬ ਦੇ ਪਾਠ ਮੁਕੰਮਲ ਹੋਏ, ਕੀਰਤਨ ਦਰਬਾਰ ਹੋਇਆ ਤੇ ਉਸ ਤੋਂ ਬਾਅਦ ਜਥੇਦਾਰ ਸਾਹਿਬਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਜੀ ਅਰਦਾਸ ਕੀਤੀ ਜੀ। ਉਹਨਾਂ ਨੇ ਅਰਦਾਸ ਦੇ ਵਿੱਚ ਬਾਬਰ ਨੂੰ ਜਾਬਰ ਕਹਿਣ ਵਾਲੇ ਪਹਿਲੀ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਧਿਆਨ ਚ ਲਿਆ ਜੀ। ਉਹਨਾਂ ਨੇ ਹਿੰਦ ਦੀ ਚਾਦਰ, ਹਿੰਦੂ ਧਰਮ ਦੀ ਰੱਖਿਆ ਲਈ, ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ, ਮਾਨਵਤਾ ਦੇ ਲਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜ਼ਿਕਰ ਕੀਤਾ ਜੀ। ਫਿਰ ਅਰਦਾਸ ਕਰਦਿਆਂ ਉਹਨਾਂ ਨੇ ਕਿਹਾ ਕਿ
ਅੱਜ ਅਸੀਂ ਅਰਦਾਸ ਕਰਨ ਆਏ ਹਾਂ ਸਮੂਹ ਪੰਜਾਬ ਵੱਲੋਂ, ਪੰਜਾਬੀਆਂ ਵੱਲੋਂ, ਕਿ ਉਹ ਲਵਾਰਸ ਕਹਿ ਕੇ, ਜਿਨ੍ਹਾਂ ਨੂੰ ਲਵਾਰਸ ਸ਼ਬਦ ਉਹਨਾਂ ਨੇ ਇਸ ਤਰੀਕੇ ਨਾਲ ਵਰਤਿਆ ਕਿ ਉਹਨਾਂ ਨੇ ਵੱਡਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਲਵਾਰਸ ਕਹਿ ਕੇ ਜਿਨ੍ਹਾਂ ਨੂੰ ਸਾੜਿਆ ਗਿਆ, ਦਰਿਆਵਾਂ 'ਚ ਹੜਾਇਆ ਗਿਆ, ਹੈ ਨਾ, ਉਹਨਾਂ ਧੀਆਂ ਪੁੱਤਰਾਂ ਨੂੰ ਤੇ ਕੌਮੀ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਲ ਨੌਜਵਾਨ ਭੈਣਾਂ ਨੂੰ ਤੇ ਦਰਿਆਵਾਂ ਨਹਿਰਾਂ 'ਚ ਰੋੜਿਆ ਗਿਆ, ਉਹਨਾਂ ਦੇ ਲਈ ਅਸੀਂ ਅਰਦਾਸ ਕਰਨ ਆਏ ਹਾਂ। ਸਿੱਖਾਂ ਤੇ ਹਿੰਦੂਆਂ ਦੇ ਸ਼ਰੀਰਾਂ ਨੂੰ ਵਾਰਸਾਂ ਨੂੰ ਨਹੀਂ ਸੌਂਪਿਆ ਗਿਆ, ਉਹਨਾਂ ਲਈ ਅਸੀਂ ਅਰਦਾਸ ਕਰਨਾ ਹੈ। ਸਹੀ। ਸੋ ਇਸ ਅਰਦਾਸ ਦੇ ਰਾਹੀਂ ਉਹਨਾਂ ਨੇ ਕਿਹਾ ਕਿ ਬਈ ਇੱਕ ਸਿਧਾਂਤ, ਇੱਕ ਨਿਯਮ ਦੁਨੀਆ ਭਰ 'ਚ ਬਣਿਆ ਕਿ ਜਿਉਂਦੇ ਜੀ ਤੁਹਾਡੀ ਕੋਈ ਲਾਗ ਡਾਟ, ਕੋਈ ਦੁਸ਼ਮਣੀ, ਕੋਈ ਜਿੱਦ ਹੋ ਸਕਦੀ ਆ, ਪਰ ਮਰਨ ਤੋਂ ਬਾਅਦ ਸਰੀਰ ਨਾਲ ਕਾਹਦਾ ਵਿਤਕਰਾ। ਕਹਿੰਦੇ ਕਿ ਇੱਥੇ ਦਾ ਤੁਸੀਂ ਇਹ ਦੇਖੋ ਨਾ ਕਿ ਅੰਤਰਰਾਸ਼ਟਰੀ ਪੱਧਰ ਤੇ ਵੀ ਜੇ ਦੋ ਮੁਲਕ ਲੜਦੇ ਨੇ, ਦੂਜੇ ਦੇ ਫੌਜੀ ਨੂੰ ਮੌਤ ਤੋਂ ਬਾਅਦ ਦੂਜੇ ਨੂੰ ਸੌਂਪ ਦਿੰਦੇ ਨੇ। ਸਹੀ ਹੈ, ਬਿਲਕੁਲ ਜੀ। ਇੱਥੇ ਸਾਡੀ ਉਹ ਪੁਲਿਸ, ਸਾਡਾ ਹੀ ਸਿਸਟਮ, ਤੇ ਆਪਣੇ ਹੀ ਸੂਬੇ ਦੇ ਲੋਕਾਂ ਨੂੰ ਜਿਹਦਾ ਪਤਾ ਹੈ ਕਿ ਫਲਾਣੇ ਪਿੰਡ ਦਾ, ਫਲਾਣਿਆਂ ਦਾ ਆਪੇ ਚੱਕਿਆ, ਆਪੇ ਕੀਤਾ ਸਾਰਾ ਕੁਛ। ਸਹੀ ਹੈ। ਤੇ ਤਾਂ ਵੀ ਉਹਨੂੰ ਲਵਾਰਸ ਕਹਿ ਕੇ ਸਾੜਿਆ, ਜਾਂ ਸਤਲੁਜ ਜਾਂ ਹਰੀਕੇ ਪੱਤਣ ਲਿਆ ਕੇ, ਜਾਂ ਕਿਤੇ ਹੋਰ ਨਹਿਰਾਂ 'ਚ, ਹੈ ਨਾ। ਸੋ ਇਸ ਤਰੀਕੇ ਨਾਲ ਬਹਾਇਆ ਉਹਨਾਂ ਸਾਰਿਆਂ ਨੂੰ। ਕਹਿੰਦੇ ਕਿ ਉਹ ਦੁਸ਼ਮਣੀਆਂ ਜਿਹੜੀਆਂ ਹੁੰਦੀਆਂ ਨੇ ਮੁੱਕ ਜਾਣੀਆਂ ਚਾਹੀਦੀਆਂ ਸੀ, ਉਹਦੇ ਬਾਵਜੂਦ ਇਹਨਾਂ ਨੂੰ ਸ਼ਹੀਦ ਕੀਤਾ ਜੀ। ਉਹਨਾਂ ਦੇ ਲਈ ਅਸੀਂ ਅੱਜ ਅਰਦਾਸ ਕਰਨਾ ਹੈ। ਸੋ ਅਰਦਾਸ ਹੋਈ ਜੀ। ਅਰਦਾਸ ਉਪਰੰਤ ਜਿਹੜੀ ਤਕਰੀਰ ਸੀ ਜਥੇਦਾਰ ਸਾਹਿਬ ਦੀ, ਹਾਂਜੀ, ਉਹਦੇ ਬਹੁਤ ਗਹਿਰੇ ਮਾਇਨੇ ਸੀ। ਉਹਨਾਂ ਨੇ ਦਰਿਆਵਾਂ ਦੇ ਮਹੱਤਵ ਨਾਲ ਗੁਰੂ ਸਾਹਿਬਾਨ ਦੇ ਨਾਲ ਜੋੜ ਕੇ ਉਹ ਗੱਲ ਕੀਤੀ ਕਿ ਗੁਰੂ ਸਾਹਿਬ ਨੇ ਜਿਹੜੇ ਜਿਹੜੇ ਸਥਾਨਾਂ ਤੇ, ਹੈ ਨਾ, ਮਤਲਬ ਪਿੰਡ ਵਸਾਏ, ਕਸਬੇ ਵਸਾਏ, ਨਗਰ ਵਸਾਇਆ, ਜਿੱਥੇ ਜਿੱਥੇ ਆਪ ਚਰਨ ਪਾਏ, ਉਹ ਲਗਭਗ ਦਰਿਆਵਾਂ ਦੇ ਨੇੜੇ ਨੇੜੇ ਰਹਿ ਕੇ ਬਹੁਤ ਕੁਝ ਵਾਪਰਿਆ। ਉਹਨਾਂ ਨੇ ਸਾਰਾ ਉਹ ਹਵਾਲਾ ਦਿੱਤਾ। ਜੀ ਜੀ। ਉੱਥੋਂ ਗੱਲ ਸ਼ੁਰੂ ਕਰਕੇ ਕਹਿੰਦੇ ਕਿ ਦਰਿਆ, ਪਾਣੀ ਜਿਹੜਾ ਸਾਡਾ ਜੀਵਨ ਹੈ, ਉਸੇ ਨੂੰ ਮੌਤ ਦਾ ਆਧਾਰ ਬਣਾਇਆ ਇਸ ਸਿਸਟਮ ਨੇ। ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਕਿਹੋ ਜਿਹਾ ਵਹਿਸ਼ੀ ਬਣਾ ਸੀ। ਸਹੀ। ਇੱਥੋਂ ਗੱਲ ਸ਼ੁਰੂ ਕਰਕੇ ਉਹਨਾਂ ਨੇ 80-90 ਦਹਾਕੇ ਦੇ ਦਰਮਿਆਨ ਉਹ ਸਾਰੀਆਂ ਧਿਰਾਂ ਨੂੰ ਜ਼ਿੰਮੇਵਾਰ ਠਹਿਰਾਇਆ। ਉਹ ਕਹਿੰਦੇ ਉਸ ਸਮੇਂ ਦੀਆਂ ਹਾਕਮ ਬਿਨਾਂ ਕਿਸੇ ਰਾਜਨੀਤਿਕ ਧਿਰ ਦਾ ਨਾਂ ਲਿਆ ਜੀ, ਉਹਨਾਂ ਨੇ ਪਿੰਨ ਪੁਆਇੰਟ ਕੀਤਾ ਕਿ ਕਾਂਗਰਸ ਤਾਂ ਮਾਫ ਹੋ ਹੀ ਨਹੀਂ ਸਕਦੀ, ਅਕਾਲੀ ਬੀਜੇਪੀ ਰਾਜ 'ਚ ਵੀ ਕੁਝ ਘੱਟ ਨਹੀਂ ਹੋਇਆ। ਬਿਨਾਂ ਨਾਮ ਲਿਆ ਉਸ ਸਮੇਂ ਦੀਆਂ ਹਾਕਮ ਸਰਕਾਰਾਂ ਨੇ 80-90 ਦੇ ਦਹਾਕੇ ਦੇ ਵਿੱਚ ਜੋ ਕੁਝ ਕੀਤਾ, ਕਹਿੰਦੇ ਉਹਦੇ ਲਈ ਤੇ ਉਹ ਸਾਰੇ ਲਈ ਉਹ ਜ਼ਿੰਮੇਵਾਰ ਨੇ। ਤੇ ਉਹਦੇ ਲਈ ਕੌਮ ਆਪਣੇ ਇਹਨਾਂ ਸ਼ਹੀਦਾਂ ਨੂੰ ਭੁੱਲੂਗੀ ਨਹੀਂ। ਚੇਚੇ ਤੌਰ ਤੇ ਜਿਹੜਾ ਉਹਨਾਂ ਨੇ ਇਹ ਸ਼ਬਦ ਵਰਤਿਆ ਕਿ ਉਹ ਲਵਾਰਸ ਨਹੀਂ ਸਨ, ਅਸੀਂ ਉਹਨਾਂ ਦੇ ਵਾਰਸ ਹਾਂ, ਪੰਥ ਉਹਨਾਂ ਦਾ ਵਾਰਸ ਹੈ। ਪੰਥ ਉਹਨਾਂ ਦਾ ਵਾਰਸ, ਬਿਲਕੁਲ ਸਹੀ। ਪੰਜਾਬ ਉਹਨਾਂ ਦਾ ਵਾਰਸ ਹੈ। ਜਿਹੜੀ ਇਹ ਸ਼ਬਦ ਬਹੁਤ ਅਹਿਮ ਸੀ। ਫਿਰ ਉਹਨਾਂ ਨੇ ਇੱਕ ਹੋਰ ਨੁਕਤਾ ਜਿਹੜੇ ਦੇ ਵਿੱਚ ਬੜੀ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਕਹਿੰਦੇ ਅਸੀਂ ਉਹ ਲੋਕ ਹਾਂ ਜਿਹੜੇ ਕਿਸੇ ਦਾ ਆਸਾਨ ਵੀ ਨਹੀਂ ਭੁੱਲਦੇ ਤੇ ਜਿਹੜੇ ਕਿਸੇ ਦਾ ਜ਼ੁਲਮ ਵੀ ਨਹੀਂ ਭੁੱਲਦੇ। ਅਸੀਂ ਉਹਨੂੰ ਚੇਤਿਆਂ 'ਚ ਰੱਖਦੇ ਹਾਂ, ਭੁੱਲਦੇ ਨਹੀਂ ਅਸੀਂ। ਸੋ ਇਸ ਲਈ ਕਹਿੰਦੇ ਭੁਲਾਇਆ ਨਹੀਂ ਜਾ ਸਕਦਾ। ਜਸਵੰਤ ਸਿੰਘ ਖਾਲੜਾ ਕਹਿੰਦੇ ਕੌਮੀ ਸ਼ਹੀਦ ਸੀ, ਕੌਮੀ ਸ਼ਹੀਦ ਹੈ, ਕੌਮੀ ਸ਼ਹੀਦ ਰਹੂਗਾ। ਤੇ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੂੰ ਉਸ ਸਮੇਂ ਤੋਰਿਆ ਗਿਆ, ਉਹਨਾਂ ਦੇ ਲਈ ਜਿਹੜੇ ਜ਼ਿੰਮੇਵਾਰ ਲੋਕ ਨੇ, ਉਹਨਾਂ ਨੂੰ ਮਾਫ ਨਹੀਂ ਕੀਤਾ ਜਾਊਗਾ। ਅਜੀਤ ਸਿੰਘ ਸੰਧੂ ਤੇ KPS ਗੱਲ ਦਾ ਚੇਚਾ ਜ਼ਿਕਰ ਕੀਤਾ, ਨਾ ਲੈ ਕੇ ਜਾਂਦਾ। ਸਹੀ ਹੈ। ਤੇ ਫਿਰ ਜੇ ਉਸ ਸਮੇਂ ਦੀਆਂ ਸਰਕਾਰਾਂ ਨੂੰ ਉਹਨਾਂ ਨੇ ਕਟਹਿਰੇ 'ਚ ਲਿਆ, ਹੁਣ ਵਾਲੀ ਦਾ ਨਾਂ ਤਾਂ ਨਹੀਂ ਲਿਆ, ਪਰ ਕਟਹਿਰੇ 'ਚ ਉਹਨੂੰ ਵੀ ਖੜਾ ਕਰ ਲਿਆ ਜੀ। ਕਹਿੰਦੇ ਜਸਵੰਤ ਸਿੰਘ ਖਾਲੜਾ ਦੇ ਜਿਹੜੇ ਕਾਤਲ ਨੇ, ਉਹਨਾਂ ਨੂੰ ਖਾਸ ਕਰਕੇ ਉਹਨਾਂ ਨੇ ਨਾਂ ਲਿਆ ਫਿਰ ਜਸਪਾਲ ਸਿੰਘ DSP ਦਾ। ਉਹਨੂੰ ਤੇ ਨਾਲ ਦਿਆਂ ਨੂੰ ਬਾਹਰ ਕਿਹਨਾਂ ਨੇ ਕੱਢਿਆ, ਕੌਣ ਲੈ ਕੇ, ਕਿਹਨਾਂ ਦੇ ਸਮੇਂ, ਇਹ ਭੁਲਾਇਆ ਨਹੀਂ ਜਾ ਸਕਦਾ। ਸਹੀ ਹੈ। ਸੋ ਬਿਨਾਂ ਰਾਜਨੀਤਿਕ ਜਮਾਤ ਦਾ ਨਾਂ ਲਿਆ, ਉਹਨਾਂ ਨੇ ਨਿਸ਼ਾਨਦੇਹੀਆਂ ਕਰ ਦਿੱਤੀਆਂ ਕਿ ਕੋਈ ਵੀ ਆਪਣੇ ਨਾਲ ਘੱਟ ਨਹੀਂ ਕਰ ਰਿਹਾ, ਕਿਸੇ ਨੇ ਵੀ ਆਪਣੇ ਨਾਲ ਘੱਟ ਨਹੀਂ ਕੀਤੀ। ਜੀ ਜੀ। ਵਿਤਕਰਾ, ਜ਼ੁਲਮ, ਤਸ਼ੱਦਦ, ਇਹ ਸਾਰਾ ਵਰਤਾਰਾ ਸਭ ਨੇ ਦੇਖਿਆ। ਹੁਣ ਇਸ ਨੂੰ ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਇੱਥੇ ਜਿਹੜੀਆਂ ਵਰਗ ਵੰਡ ਪਾਉਣਾ ਚਾਹੁੰਦੇ ਨੇ, ਇਹਦੇ ਵਿੱਚ ਇਕੱਲੇ ਸਿੱਖ ਨਹੀਂ, ਹਿੰਦੂ ਵੀ ਨਾਲ ਨੇ ਜੀ, ਜਿਹੜੇ ਜਿਨ੍ਹਾਂ ਨੇ ਸਾਰਾ ਕੁਝ ਹੰਢਾਇਆ। ਇਸ ਲਈ ਜਿਹੜਾ ਵਰਗ ਵੰਡ ਪਾਉਣਾ ਚਾਹੁੰਦੇ ਨੇ, ਉਹ ਦੇਖ ਲੈਣ, ਗੁਲਸ਼ਨ ਕੁਮਾਰ ਨੂੰ ਚੇਤੇ ਕਰ ਲੈਣ। ਤੇ ਉਸ ਤੋਂ ਬਾਅਦ ਜਿਹੜੇ ਇੱਕ
ਖਾਲੜਾ ਹੋਰਾਂ ਦੇ ਨਾਲ ਬਤੌਰ ਉਹਨਾਂ ਦੇ ਮਾਮਲਿਆਂ 'ਚ ਗਵਾਹਾਂ ਤੱਕ ਭੁਗਤੇ ਨੇ, ਉਹਨਾਂ ਨੇ ਵੀ ਫਿਰ ਸਾਹਮਣੇ ਆ ਕੇ ਗੱਲ ਕਹੀ ਜੀ ਕਿ ਜਸਵੰਤ ਸਿੰਘ ਖਾਲੜਾ ਦਾ ਜੀਵਨ ਪੜ੍ਹ ਕੇ ਤਾਂ ਦੇਖ ਲਓ, ਉਹਨਾਂ ਨੇ ਜਿਹੜੇ ਹੋਰ ਧਰਮਾਂ ਦੇ ਜਾਂ ਹਿੰਦੂ ਪਰਿਵਾਰ ਦੇ ਜਿਹੜੇ ਤੋਰੇ ਗਏ ਉਹਨਾਂ ਦੇ ਲਈ ਵੀ ਧਰਨੇ ਪ੍ਰਦਰਸ਼ਨ ਕੀਤੇ। ਸੋ ਇਸ ਲਈ ਅਸੀਂ ਵਧੀਕੀ ਦੇ ਖਿਲਾਫ ਹਮੇਸ਼ਾ ਲੜੇ ਆ। ਉਹ ਕਹਿੰਦੇ ਸਵਾਲ ਤਾਂ ਇਹੀ ਖੜਾ ਨਾ ਕਿ ਪੁਲਿਸ ਉਸ ਹਥਿਆਰਬੰਦ ਤਰੀਕੇ ਨਾਲ ਕਿਵੇਂ ਫੈਸਲਾ ਕਰ ਸਕਦੀ ਆ। ਸਹੀ ਹੈ। ਤੇ ਇਸ ਦੇ ਉੱਤੇ ਬੜੀ ਗੰਭੀਰਤਾ ਨਾਲ ਇਸ ਸਾਰੇ ਅਰਦਾਸ ਸਮਾਗਮ ਨੂੰ ਸਮੇਟਦੇ ਆ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਕਿਹਾ ਕਿ ਅੱਜ ਤੋਂ ਹਰੀਕੇ ਪੱਤਣ, ਠੀਕ ਹੈ, ਹੁਣ ਹਰੀਕੇ ਪੱਤਣ ਨਹੀਂ ਸ਼ਹੀਦੀ ਪੱਤਣ ਹੋਏਗਾ। ਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕਰਦਾ ਜੀ ਕਿ ਉਹ ਸੰਗਤ ਦੇ ਸਹਿਯੋਗ ਨਾਲ, ਕੌਮ ਦੇ ਸਹਿਯੋਗ ਨਾਲ, ਪੰਜਾਬ ਦੇ ਸਹਿਯੋਗ ਨਾਲ, ਅਸੀਂ ਤੁਹਾਡੇ ਨਾਲ ਆ, ਸਾਰੀਆਂ ਸਿੱਖ ਸੰਸਥਾਵਾਂ ਸਹਿਯੋਗ ਕਰਨ। ਤੁਸੀਂ ਇੱਥੇ ਸ਼ਹੀਦੀ ਪੱਤਣ ਸਮਾਰਕ ਤਿਆਰ ਕਰੋ, ਯਾਦਗਾਰ ਬਣਾਓ ਜੀ। ਬੇਸ਼ੱਕ ਗੱਲ ਆਈ ਸੀ ਕਿ ਜੀ ਕਮਿਸ਼ਨ ਬਣਾਇਆ ਜਾਵੇ, ਪੀਪਲ ਹੈ ਨਾ, ਉਹ ਬਣ ਜਾਵੇ ਇੱਕ ਸਾਰਾ, ਤੇ ਉਹ ਤਾਂ ਨਹੀਂ ਉਹਨਾਂ ਨੇ ਕਿਹਾ, ਪਰ ਉਹਨਾਂ ਨੇ ਕਿਹਾ ਕਿ ਸਾਰੇ ਅੰਕੜੇ ਦਸਤਾਵੇਜ਼ ਕੀਤੇ ਜਾਣ ਕਿ ਜਿੰਨਿਆਂ ਦੀ ਜਾਨ ਲਈ ਗਈ ਇਸ ਸਿਸਟਮ ਨੇ, ਹੈ ਨਾ, ਉਹਨਾਂ ਸਾਰਿਆਂ ਦਾ ਇੱਕ ਦਸਤਾਵੇਜ਼ ਤਿਆਰ ਕੀਤਾ ਜਾਵੇ, ਉਹਦੇ ਵਿੱਚ ਅਸੀਂ ਤੁਹਾਡੇ ਨਾਲ ਹੋਵਾਂਗੇ। ਸੋ ਇਸ ਲਈ ਇੱਕ ਵੱਡੀ ਪਹਿਲ ਕਦਮੀ ਹੈ। ਬੇਸ਼ੱਕ ਫਿਲਮ ਸਤਲੁਜ ਦਾ ਉੱਥੇ ਜ਼ਿਕਰ ਨਹੀਂ ਕੀਤਾ ਗਿਆ, ਨਾਂ ਨਹੀਂ ਲਿਆ ਗਿਆ, ਪਰ ਸਭ ਨੂੰ ਪਤਾ ਹੈ ਕਿ ਅੱਜ ਜੇ ਇਹ ਪੰਨੇ ਫਰੋਲੇ ਗਏ ਨੇ ਤਾਂ ਉਹਦੇ ਪਿੱਛੇ ਉਹ ਫਿਲਮ ਦਾ ਬਹੁਤ ਵੱਡਾ ਰੋਲ ਹੈ। ਨਹੀਂ ਤਾਂ ਸਿਸਟਮ ਇਸੇ ਤਰ੍ਹਾਂ ਦਬਾ ਕੇ ਚੱਲਦਾ। ਤੁਸੀਂ ਮੈਨੂੰ ਇਹ ਦੱਸੋ ਕਿ ਕੱਲ ਅਰਦਾਸ ਸਮਾਗਮ ਦੇ ਵਿੱਚ ਵੀ ਕਿਸੇ ਰਾਜਨੀਤਿਕ ਧਿਰ ਨੇ ਸ਼ਾਮਲ ਹੋਣ ਦੀ ਹਿੰਮਤ ਕਿਉਂ ਨਹੀਂ ਕੀਤੀ? ਕੋਈ ਰਾਜਨੀਤਿਕ ਚਿਹਰਾ, ਠੀਕ ਹੈ, ਕੁਝ ਦਲ ਮਤਲਬ ਕਿ ਨੁਮਾਇੰਦੇ ਗਏ ਜਿਹੜੇ ਅਜੇ ਕਿਸੇ ਸਿਸਟਮ 'ਚ ਨਹੀਂ ਰਹੇ, ਪਰ ਜਿਨ੍ਹਾਂ ਨੇ ਰਾਜ ਭਾਗ ਮਾਣ ਲਿਆ, ਰਾਜ ਭਾਗਾਂ 'ਚ ਰਹਿ ਲਏ ਜਾਂ ਰਾਜ ਭਾਗ 'ਚ ਹੈਗੇ ਨੇ, ਉਹਨਾਂ ਦਾ ਕੋਈ ਨੁਮਾਇੰਦਾ ਮੈਨੂੰ ਦੱਸ ਦਿਓ ਜਿਹੜਾ ਕਹੇ ਕਿ ਜੀ ਮੈਂ ਤਾਂ ਅਰਦਾਸ ਦੇ ਵਿੱਚ ਆਪਣੇ ਅਹੁਦੇ ਤਿਆਗ ਕੇ, ਆਪਣੀਆਂ ਪਾਰਟੀਆਂ ਤਿਆਗ ਕੇ ਆਇਆ, ਮੈਂ ਤਾਂ ਸੰਗਤ 'ਚ ਆਇਆ, ਮੈਂ ਕਰੂੰਗਾ। ਕਿਸੇ ਦੀ ਹਿੰਮਤ ਕਿਉਂ ਨਹੀਂ? ਸਹੀ ਹੈ। ਉੱਥੇ ਛੱਡੋ, ਆਪਣੇ ਪਿੰਡਾਂ 'ਚ ਜਿਹੜੀ ਫਿਲਮ ਲੱਗ ਰਹੀ ਹੈ ਉੱਥੇ ਦਰੀ ਤੇ ਬੈਠਣ ਦੀ ਹਿੰਮਤ ਨਹੀਂ ਕਰਦੇ। ਸਹੀ ਹੈ। ਫਿਰ ਇਹ ਜਿਹੜੀ ਗੱਲ ਆਪਾਂ ਪਹਿਲੇ ਦਿਨ ਤੋਂ ਕਰਦੇ ਹਾਂ ਕਿ ਇਸ ਆਵਾਮ ਸਾਰੇ ਨੰਗੇ, ਉਹ ਕੱਲ ਇੱਕ ਵਾਰ ਫਿਰ ਪ੍ਰਗਟਾਵਾ ਹੋਇਆ ਕਿ ਸਾਰੀਆਂ ਰਾਜਨੀਤਿਕ ਧਿਰਾਂ ਇੱਕੋ ਤਰੀਕੇ ਨਾਲ ਸਿਸਟਮ ਨੂੰ ਜਾਂ ਸਿਸਟਮ ਉਹਨਾਂ ਨੂੰ ਚਲਾ ਰਿਹਾ, ਸਟੇਟ ਇੱਕੋ ਤਰੀਕੇ ਨਾਲ ਕੰਮ ਕਰ ਰਹੀ ਹੈ। ਜੀ ਬਿਲਕੁਲ। ਜਿਵੇਂ ਆਪਾਂ ਤੁਸੀਂ ਜ਼ੁਲਮ ਦੀ ਗੱਲ ਕੀਤੀ ਸ਼ਰਮਾ ਜੀ, ਜਦੋਂ ਬੰਦਾ ਤੁਸੀਂ ਫਿਜ਼ੀਕਲੀ ਰਿਮੂਵ ਹੀ ਕਰਤਾ, ਉਹਨੂੰ ਮਤਲਬ ਉਹਦੇ ਸਾਹ ਜਿਹੜੇ ਉਹਨੂੰ ਪਰਮਾਤਮਾ ਨੇ ਬਖਸ਼ੇ ਸੀ ਉਹੀ ਖੋਹ ਲਏ, ਉਹਦੇ ਪਰਿਵਾਰ ਨੂੰ ਚੱਕ ਕੇ ਬਾਅਦ 'ਚ ਦੱਸਿਆ ਵੀ ਨੀ ਗਾ, ਘੱਟੋ ਘੱਟ ਮਿੱਟੀ ਤੋਂ ਉਹਦੀ ਉਹਨਾਂ ਨੂੰ ਵਾਪਸ ਕਰ ਦਿਓ। ਘੱਟੋ ਘੱਟ ਉਹ ਤਾਂ ਉਹਨਾਂ ਦਾ ਹੱਕ ਆ ਨਾ, ਉਹ ਤਾਂ ਉਹਦਾ ਉਸ ਬੰਦੇ ਦਾ ਵੀ ਹੱਕ ਸੀ। ਜਿਵੇਂ ਤੁਸੀਂ ਕਿਹਾ ਨਾ, ਮੈਨੂੰ ਉਹ ਗੱਲ ਬੜੀ ਵਧੀਆ ਲੱਗੀ ਕਿ ਲਾਸ਼ ਦੀ ਵੀ ਉਹ ਹੁੰਦੇ ਨੇ, ਹੱਕ ਹਕੂਕ ਹੁੰਦੇ ਨੇ। ਆਪਾਂ ਇੱਕ ਦਿਨ ਗੱਲ ਕੀਤੀ ਸੀ ਨਾ ਵੀ ਕਈ ਵਾਰੀ ਤੁਹਾਨੂੰ ਧਰਨਾ ਦੇਣਾ ਪੈਂਦਾ ਲਾਸ਼ ਰੱਖ ਕੇ, ਤਾਂ ਉਹ ਲਾਸ਼ ਦੀ ਬੇਹੁਰਮਤੀ ਦੇ ਬਰਾਬਰ ਹੈ ਇੱਕ ਤਰੀਕੇ ਦੇ ਨਾਲ ਜੇ ਦੇਖਿਆ ਜਾਵੇ। ਅਗਲੀ ਗੱਲ ਕਰੀਏ ਮਾਨ ਸਰਕਾਰ ਦੀ, ਬੇਅਦਬੀ ਰੋਕੂ ਕਾਨੂੰਨ। ਸ਼ੁਰੂ ਦੇ ਵਿੱਚ ਮਾਨ ਸਰਕਾਰ ਇਸ ਮਾਮਲੇ ਦੇ ਵਿੱਚ ਅੜੀਅਲ ਰੁਖ ਤੇ ਨਜ਼ਰ ਆ ਰਹੀ ਸੀ, ਪਰ ਹੁਣ ਕਹਿੰਦੇ ਸੋਧ ਕਰਨ ਦੇ ਲਈ ਤਿਆਰ ਹੈ। ਪਹਿਲਾਂ ਤਾਂ ਬੜਾ ਪ੍ਰਚਾਰਿਆ ਸੀਗਾ ਵੀ ਇਹ ਤਾਂ ਸਰਵ ਪ੍ਰਵਾਨਿਤ ਹੈ ਜੀ, ਇਹ ਤਾਂ ਬੇਅਦਬੀ ਰੋਕੂ ਕਾਨੂੰਨ ਤਾਂ ਇੱਕ ਬਹੁਤ ਵੱਡਾ ਮਾਰਕਾ ਮਾਰ ਲਿਆ ਇਸ ਦਾ ਪੰਥਕ ਤੌਰ ਤੇ। ਰਵੀਨ ਜੀ, ਭਗਵੰਤ ਮਾਨ ਹੋਰਾਂ ਦੀ ਸਰਕਾਰ ਨੇ ਜੀ ਜਦੋਂ ਇਸ ਨੂੰ ਸੋਧ ਰੂਪ 'ਚ ਲਿਆਂਦਾ, ਪਾਸ ਕਰਾਇਆ, ਰਾਜਪਾਲ ਦੀ ਮੋਹਰ ਲੱਗ ਗਈ, ਤੇ ਉਸ ਤੋਂ ਬਾਅਦ ਸ਼ੁਕਰਾਨਾ ਯਾਤਰਾ ਤੇ ਨਿਕਲੇ ਮੁੱਖ ਮੰਤਰੀ ਸਾਹਿਬ। ਜੀ ਜਿੱਡਾ ਦਰਦ ਪੰਜਾਬ ਦੇ ਮਨ 'ਚ ਬੇਅਦਬੀਆਂ ਨੂੰ ਲੈ ਕੇ ਹੈਗਾ, ਜਿੰਨੀ ਪੀੜ ਹੈ, ਉਸ ਤਰ੍ਹਾਂ ਦਾ ਸਮਰਥਨ ਮੁੱਖ ਮੰਤਰੀ ਸਾਹਿਬ ਨੂੰ ਸ਼ੁਕਰਾਨਾ ਯਾਤਰਾ 'ਚ ਨਹੀਂ ਮਿਲਿਆ। ਜੀ ਮੁੱਖ ਮੰਤਰੀ ਸਾਹਿਬ ਨੂੰ ਇੱਥੋਂ ਹੀ ਅੰਦਾਜ਼ਾ ਲੱਗ ਗਿਆ ਕਿ ਇੰਜ ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਹੁਣ ਭਰਮਾਇਆ ਨਹੀਂ ਜਾ ਸਕਦਾ। ਸਹੀ ਹੈ। ਉਹਨਾਂ ਨੂੰ ਲੱਗਿਆ ਸੀਗਾ ਕਿ ਇਹਦੇ ਨਾਲ ਤਾਂ ਸਾਰਾ ਹੀ ਭਾਈਚਾਰਾ, ਸਿੱਖ ਭਾਈਚਾਰਾ ਤਾਂ ਜਮਾ ਹੀ ਮਤਲਬ ਕਿ ਮਗਰ ਲੈਣ ਬਣ ਕੇ ਤੁਰ ਪਊਗਾ ਕਿ ਪਤਾ ਨਹੀਂ ਭਗਵੰਤ ਮਾਨ ਨੇ ਕੀ ਕਰਤਾ। ਜਦੋਂ ਕਿ ਸਵਾਲ ਵੱਡਾ ਇਸ ਬਿੱਲ ਦੇ ਆਉਣ ਤੋਂ ਬਾਅਦ ਇਹ ਉੱਠਿਆ ਕਿ ਭਾਈ 2015 ਦੀਆਂ ਘਟਨਾਵਾਂ ਦੇ ਲਈ ਇਨਸਾਫ ਕਦੋਂ? ਤੁਸੀਂ ਵੀ 4 ਸਾਲ ਰਾਜ ਕਰ ਚੁੱਕੇ, 4.5 ਸਾਲ ਰਾਜ ਕਰ ਚੁੱਕੇ, ਉਹਦੇ ਲਈ ਜਿਹਦੇ ਲਈ ਦਾਅਵੇ ਵਾਅਦੇ ਤੁਸੀਂ ਕੀਤੇ, ਸਟੇਜਾਂ ਤੇ ਚੜ੍ਹੇ, ਹੈ ਨਾ, ਬਾਹਾਂ ਖੜੀਆਂ ਕਰਕੇ ਐਲਾਨਿਆ, ਉਹਨਾਂ ਦਾ ਕੀ ਬਣਦਾ? ਜੀ ਜਦੋਂ ਇਹ ਸਵਾਲ ਪੈਣ ਲੱਗਿਆ ਤੇ ਇੱਧਰ ਰਾਜਨੀਤਿਕ ਤੌਰ ਦੇ ਉੱਤੇ ਸਰਗਰਮੀਆਂ ਅਕਾਲੀ ਦਲ ਨੇ ਫੜ ਲਈ, ਦੂਜੀਆਂ ਧਿਰਾਂ ਨੇ ਫੜ ਲਈ, ਸਵਾਲ ਹੋਣ ਲੱਗ ਪਏ। ਫਿਰ ਵਿਦਵਾਨਾਂ ਨੇ, ਪੰਥਕ ਧਿਰਾਂ ਨੇ ਨੁਕਤੇ ਸਾਹਮਣੇ ਕੱਢ ਕੇ ਲਿਆਂਦੇ, ਹੈ ਨਾ, ਤੇ ਕਸਟੋਡੀਅਨ ਵਾਲਾ ਤਾਂ ਇਹਨਾਂ ਦੇ ਲਈ, ਹੈ ਨਾ, ਜੀ ਦਾ ਜੰਜਾਲ ਹੀ ਬਣ ਗਿਆ ਉਹ ਸ਼ਬਦ।
ਤੇ ਉਹ ਤੋਂ ਬਾਅਦ ਫਿਰ ਜਥੇਦਾਰ ਸਾਹਿਬ ਨੇ ਬੁਲਾ ਲਏ ਤੇ ਉੱਥੇ ਜਵਾਬ ਨਹੀਂ ਵੋੜਿਆ, ਪੜ੍ਹਿਆ ਹੀ ਨਹੀਂ ਕਿਸੇ ਨੇ, ਹੈ ਨਾ, ਉਹਦੇ ਉੱਤੇ ਗੱਲ ਕਰਨ ਦੀ ਉਹ ਸਮਰੱਥਾ ਨਹੀਂ ਸੀ। ਸੋ ਬਹੁਤੀ ਕੰਗਾਲੀ ਦਾ ਉੱਥੇ ਜਦੋਂ ਪ੍ਰਗਟਾਵਾ ਹੋ ਗਿਆ ਤਾਂ ਸਰਕਾਰ ਬੈਕਫੁੱਟ ਤੇ ਆ ਗਈ। ਪਰ ਉਹਦੇ ਬਾਵਜੂਦ ਵੀ ਜੋ ਜਾਣਕਾਰੀ ਮਿਲ ਰਹੀ ਸੀ ਕਿ ਭਗਵੰਤ ਮਾਨ ਅੜੇ ਸੀ ਕਿ ਐ ਨਹੀਂ, ਉਹਨਾਂ ਨੂੰ ਇਹਦੇ ਵਿੱਚ ਆਪਣੀ ਇਹ ਲੱਗਦਾ ਸੀ ਕਿ ਵੀ, ਪਰ ਕਈਆਂ ਨੇ ਸਮਝਾਇਆ ਹੋਊਗਾ ਕਿ ਜੀ ਆਪਣਾ ਤਾਂ ਰਿਕਾਰਡ ਹੈ ਯੂ ਟਰਨ ਦਾ, ਕਿ ਆਪਾਂ ਕਿਉਂ ਉਹ ਕਰਦੇ ਹਾਂ, ਸਹੀ ਹੈ, ਜਿੱਥੇ ਇੰਨੇ ਰਹੇ ਉੱਥੇ ਇੱਕ ਹੋਰ ਕਰ ਲਓ। ਪਰ ਉਸੇ ਟਾਈਮ ਦੇ ਦਰਮਿਆਨ ਜਦੋਂ ਇਹ ਮਾਮਲਾ ਭਖ ਰਿਹਾ ਸੀ ਜੀ, ਵੀਡੀਓ ਵਾਲੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਨੂੰ ਘੇਰਾਬੰਦੀ ਕਰ ਲਈ। ਤੇ ਜਦੋਂ ਵੀਡੀਓ ਕਾਂਡ ਮਾਮਲੇ 'ਚ ਘੇਰਾਬੰਦੀ ਹੋਈ, ਉਸ ਤੋਂ ਬਾਅਦ ਸਰਕਾਰ ਦੇ ਉੱਤੇ, ਪਾਰਟੀ ਦੇ ਉੱਤੇ, ਇਹਨਾਂ ਦੇ ਆਕਾਵਾਂ ਦੇ ਉੱਤੇ ਇੱਕ ਨਵੇਂ ਤਰੀਕੇ ਦਾ ਦਬਾਅ ਬਣ ਗਿਆ। ਬਿਲਕੁਲ ਸਹੀ। ਕੀ ਹੁਣ ਇਹ ਜਿਹੜਾ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਹੈ, ਹਾਂਜੀ, ਉਹਦੇ ਵਿੱਚ ਸੋਧ ਆਪਣੇ ਮਨ ਦੀ ਅੰਦਰ ਦੀ ਆਵਾਜ਼ ਸੁਣ ਕੇ ਸਰਕਾਰ ਕਰਨ ਜਾ ਰਹੀ ਹੈ ਕਿ ਨਹੀਂ ਸਾਰਾ ਕੁਝ ਠੀਕ ਨਹੀਂ ਗਾ ਜੀ। ਕੀ ਜਿਹੜਾ ਜਥੇਦਾਰ ਸਾਹਿਬ ਨੇ ਹਵਾਲਾ ਦਿੱਤਾ ਕਿ ਗੁਰੂ ਮਰਿਆਦਾ ਅਨੁਸਾਰ ਸ਼ਬਦ ਚੋਣ ਸਹੀ ਨਹੀਂ ਹੈਗੀ, ਉਹਦੇ ਕਾਰਨ ਕੀ ਜਿਹੜਾ ਇਹਦੇ ਵਿੱਚ ਨੁਕਤੇ ਕਾਨੂੰਨੀ ਤੌਰ ਤੇ ਆਏ ਕਿ ਅਸਲ ਦੋਸ਼ੀਆਂ ਦੀ ਬਜਾਏ ਸੇਵਾਦਾਰ ਸਹਿਯੋਗੀ ਪ੍ਰਬੰਧਕ ਉਹ ਸਾਰੇ ਫਸ ਜਾਣਗੇ, ਇਸ ਲਈ ਉਸ ਫਿਕਰਾਂ ਦੇ ਵਿੱਚੋਂ ਸੋਧ ਹੈ ਜੀ। ਜਾਂ ਰਾਜਨੀਤਿਕ ਤੌਰ ਤੇ ਕੁਝ ਖੱਟਿਆ ਨਹੀਂ ਜਾ ਰਿਹਾ ਉਸ ਤਰ੍ਹਾਂ ਜੋ ਖੱਟਣ ਦੀ ਉਮੀਦ ਸੀ, ਇਸ ਲਈ ਸੋਧ ਹੈ। ਜਾਂ ਫਿਰ ਇਹ ਸਿਰਫ ਤੇ ਸਿਰਫ ਵੀਡੀਓ ਕਾਂਡ ਤੇ ਇਸ ਐਕਟ ਦੇ ਰਾਹੀਂ ਦੋ ਧਿਰਾਂ ਦੇ ਵਿੱਚ ਸਮਝੌਤੇ ਦੀ ਕੜੀ ਤਹਿਤ ਸੋਧ ਹੈ। ਸੋ ਇਹ ਤਾਂ ਹੁਣ ਆਉਂਦਾ ਵਕਤ ਤੈਅ ਕਰ ਦੂਗਾ ਕਿ ਜੇ ਇਹ ਤੋਂ ਬਾਅਦ ਤੁਰੰਤ ਵੀਡੀਓ ਕਾਂਡ ਤੇ ਮਿੱਟੀ ਪੈ ਜਾਂਦੀ ਆ ਪੂਰੀ ਤਰ੍ਹਾਂ, ਹੈ ਨਾ, ਰਾਜਨੀਤਿਕ ਧਿਰਾਂ ਦਾ ਚੁੱਪ ਕਰ ਗਈਆਂ, ਹਰਿਆਣੇ ਦੇ ਵਿੱਚੋਂ ਮੁੜ ਕੇ ਨਹੀਂ FIR ਵਾਲਾ ਮਾਮਲਾ ਅਜੇ ਤੱਕ ਕਿਤੇ ਲੱਭਿਆ ਕੁਛ। ਹੁਣ ਸਹੀ ਹੈ, ਬਿਲਕੁਲ ਜੀ। ਤੇ ਪਰ ਇੱਧਰ ਧਾਰਮਿਕ ਤੌਰ ਤੇ ਜਿਹੜੀ ਘੇਰਾਬੰਦੀ ਹੈ, ਜਿਹੜੀ ਰਿਪੋਰਟਾਂ ਦੇ ਹਵਾਲੇ ਦਮ ਭਰਿਆ ਜਾ ਰਿਹਾ ਕਿ ਉਹਨਾਂ ਦੀ ਰਿਪੋਰਟ ਜਾਲੀ ਜੀ, ਉਹਨਾਂ ਨੇ ਇੱਥੋਂ ਲਿਆਂਦੀ ਜੀ, ਉੱਥੋਂ ਲਿਆਂਦੀ, ਸਾਡੀ ਕਹਿੰਦੇ ਅਦਾਲਤ 'ਚ ਖੜਾ ਲਓ ਜੀ, ਪੁੱਛ ਲਓ ਜੀ, ਉੱਥੇ ਦੱਸ ਦਾਂਗੇ ਜੀ, ਕਰ ਲਾਂਗੇ। ਉਹ ਸਾਰੀ ਪ੍ਰਕਿਰਿਆ ਦੇ ਵਿੱਚ ਜੇ ਹੁਣ ਜਥੇਦਾਰ ਸਾਹਿਬਾਨ ਤੇ SGPC ਪਿੱਛੇ ਹਟਦੀਆਂ ਨੇ, ਫਿਰ ਇਹਦਾ ਮਤਲਬ ਕੀ ਸਮਝੌਤਾ ਹੋ ਗਿਆ ਕਿ ਅਸੀਂ ਉੱਧਰ ਸੋਧ ਕਰ ਦਿੰਦੇ, ਤੁਸੀਂ ਇੱਧਰ ਨਾ ਛੱਡੋ ਜੀ। ਸਹੀ ਹੈ, ਇਹ ਦੇਖਣ ਵਾਲੀ ਪਹਿਲੂ ਹੋਏਗਾ। ਪਰ ਜੋ ਵੀ ਹੋਵੇ, ਮਾਨ ਸਰਕਾਰ ਨੇ ਆਖਰ ਇਹ ਸੋਧ ਕਰਨ ਦਾ ਫੈਸਲਾ ਕਰ ਲਿਆ ਜੀ। ਆਉਂਦੇ ਦਿਨਾਂ ਦੇ ਵਿੱਚ ਅਸੀਂ ਕੈਬਨਿਟ ਦੀ ਬੈਠਕ ਦੇ ਵਿੱਚ ਇਸ ਦੇ ਉੱਤੇ ਫੈਸਲਾ ਲੈਂਦਿਆਂ ਦੇਖਾਂਗੇ ਇਹਨਾਂ ਨੂੰ। ਉਸੇ ਬੈਠਕ ਦੇ ਵਿੱਚ ਹੋ ਸਕਦਾ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਦੀ ਤਰੀਕ ਵੀ ਆ ਜਾਵੇ। ਹੁਣ ਇਹ ਮਾਨਸੂਨ ਸੈਸ਼ਨ ਦੇ ਨਾਂ ਤੇ ਬੁਲਾਉਂਦੇ ਨੇ ਕਿ ਸਪੈਸ਼ਲ ਸੈਸ਼ਨ ਦੇ ਨਾਂ ਤੇ ਬੁਲਾਉਂਦੇ ਨੇ, ਤੇ ਉਹਦੇ ਵਿੱਚ ਫਿਰ ਇਹ ਸੋਧ ਬਿੱਲ ਦਾ ਨਵਾਂ ਖਰੜਾ ਜਿਹੜਾ ਆਊਗਾ, ਉਹ ਕਹਿੰਦੇ ਕਿ ਸਿੱਖ ਵਿਦਵਾਨਾਂ ਨਾਲ, ਬੁੱਧੀਜੀਵੀਆਂ ਨਾਲ, SGPC ਨਾਲ, ਪੰਥਕ ਧਿਰਾਂ ਨਾਲ ਰਾਏ ਕਰਨ ਤੋਂ ਬਾਅਦ ਆਏਗਾ ਜੀ। ਚਲੋ ਦੇਰ ਆਏ ਦਰੁਸਤ ਆਏ, ਜੇ ਪਹਿਲਾਂ ਹੀ ਸਾਰੇ ਕੁਝ ਕਰਕੇ ਗਏ ਹੁੰਦੇ ਤਾਂ ਇੰਨਾ ਕੁਝ ਬਦਨਾਮੀ ਆ ਗਈ ਪੈਂਦੀ। ਚੰਗਾ ਕੰਮ ਕਰਕੇ ਵੀ, ਕਰਨ ਵਾਲੇ ਪਾਸੇ ਤੁਰ ਕੇ ਵੀ ਜੇ ਤੁਸੀਂ ਇਹਨਾਂ ਸਵਾਲਾਂ ਦੇ ਘੇਰੇ ਚ ਆਉਂਦੇ ਤਾਂ ਸਮਝਣ ਦੀ ਲੋੜ ਹੈ ਕਿ ਕੁਝ ਚਿੰਤਕ ਧਿਰਾਂ ਦੀ, ਸਮਝ ਵਾਲੀਆਂ ਧਿਰਾਂ ਦੀ, ਕੁਝ ਵਿਦਵਾਨ ਧਿਰਾਂ ਦੀ ਰਾਏ ਲੈਣ ਚ ਫਰਜ਼ ਨਹੀਂ ਹੁੰਦਾ, ਉਹਦੇ ਨਾਲ ਛੋਟੇ ਨਹੀਂ ਹੁੰਦੇ, ਵੱਡੇ ਹੀ ਹੁੰਦੇ ਜੀ। ਬਿਲਕੁਲ। ਅਗਲੀ ਗੱਲ ਕਰੀਏ ਸ਼ਰਮਾ ਜੀ, ਆਪਾਂ SIR ਦੀ, ਆਪਾਂ ਪੱਛਮੀ ਬੰਗਾਲ ਦੇ ਹਵਾਲੇ ਦੇ ਨਾਲ ਤੇ ਖਾਸੀ ਡੂੰਘਾਈ ਦੇ ਨਾਲ ਚਰਚਾ ਕੀਤੀ, ਤੇ ਹੁਣ ਪੰਜਾਬ ਦੇ ਹਵਾਲੇ ਦੇ ਨਾਲ ਵੀ ਆਪਾਂ ਇਹਦੇ ਉੱਤੇ ਚਰਚਾ ਕਰ ਰਹੇ ਹਾਂ। SIR ਤੇ BJP ਕਹਿੰਦੇ ਜੇ ਇਹਨਾਂ ਦਾ ਤੱਤ ਕੱਢਣਾ ਹੋਵੇ, ਜੇ ਇਹਨਾਂ ਦਾ ਅਰਕ ਕੱਢਣਾ ਹੋਵੇ ਤਾਂ ਪਿੱਛੋਂ ਮੁੱਦਾ ਜਿਹੜਾ ਨਿਕਲਦਾ, ਵਿੱਚੋਂ ਮੁੱਦਾ ਜਿਹੜਾ ਨਿਕਲਦਾ, ਉਹ ਇਹ ਨਿਕਲਦਾ 20,000 ਵੋਟ ਕਟਵਾਓ ਤੇ MLA ਬਣਾਓ। ਤੇ ਆਪਾਂ ਨੂੰ ਪਤਾ ਹੀ ਹੈ ਵੀ ਜੇ MLA ਜ਼ਿਆਦਾ ਬਣਦੇ ਨੇ ਤਾਂ ਸਰਕਾਰ ਵੀ ਉਹਦੀ ਬਣਦੀ ਹੈ। ਇਹ ਨਵਾਂ ਕੋਈ ਸਮੀਕਰਨ ਕੱਢ ਕੇ ਲਿਆਏ ਨੇ, ਫਾਰਮੂਲਾ ਕੱਢ ਕੇ ਲਿਆਏ ਨੇ ਜੀ? ਪ੍ਰਵੀਨ ਜੀ, ਤੁਸੀਂ ਝਾਤ ਮਾਰ ਕੇ ਦੇਖੋ, ਤੁਸੀਂ ਪੱਛਮੀ ਬੰਗਾਲ ਦਾ ਜਾਂ ਹੋਰਨਾਂ ਸੂਬਿਆਂ ਦਾ ਜ਼ਿਕਰ ਕਰ ਰਹੇ ਸੀ ਜੀ। ਵਿਧਾਨ ਸਭਾ ਚੋਣਾਂ 'ਚ 5,000 ਵੋਟ ਵੀ ਕਿਸੇ ਇੱਕ ਪਾਸੇ ਦੀ ਤੈਅ ਕਰਕੇ ਕੱਟੀ ਜਾਵੇ ਤਾਂ ਨਤੀਜੇ ਪਲਟ ਜਾਂਦੇ ਨੇ। ਬਿਲਕੁਲ ਸਹੀ ਹੈ ਜੀ। ਇੱਥੇ ਤਾਂ 20 ਤੋਂ 25,000 ਦੀ ਗੱਲ ਹੋ ਰਹੀ ਹੈ। ਸਹੀ ਹੈ। ਇਹ ਪਹਿਲੂ ਸਮਝਣ ਦੀ ਲੋੜ ਹੈ ਕਿ ਨਤੀਜਿਆਂ ਦਾ ਖੇਡ ਕੀ ਹੁੰਦਾ ਹੈ। ਮਤਲਬ ਜੇ ਕੋਈ ਬੰਦਾ 500 ਵੋਟ ਨਾਲ ਜਿੱਤ ਰਿਹਾ ਜੀ, ਤਾਂ ਹਾਰਨ ਵਾਲਾ ਬੰਦਾ 250 ਵੋਟ ਨਾਲ ਹਾਰ ਰਿਹਾ ਜੀ। ਮਤਲਬ ਜਿਹੜਾ ਬੰਦਾ 500 ਵੋਟ ਨਾਲ ਜਿੱਤਿਆ, ਜੇ ਉਹਦੇ ਵਿੱਚੋਂ 251 ਵੋਟ ਨਿਕਲ ਕੇ ਇੱਧਰ ਆ ਜਾਵੇ ਤਾਂ ਦੂਆ ਬੰਦਾ ਹਾਰਿਆ ਵਾ 1 ਵੋਟ ਨਾਲ ਜਿੱਤ ਜਾਂਦਾ। ਸਹੀ ਹੈ, ਠੀਕ ਹੈ ਨਾ। ਇਸ ਲਈ ਇਹ ਨੁਕਤਾ ਸਮਝਣ ਦੀ ਬਹੁਤ ਲੋੜ ਹੈ ਕਿ ਵੋਟ ਟੋਟਲ ਦੇ ਵਿੱਚੋਂ ਅੱਧ ਨਾਲ ਇਹ ਖੇਡ ਬਦਲ ਜਾਂਦਾ। ਸਹੀ ਹੈ। ਤੇ ਇੱਥੇ ਤਾਂ 20 ਤੋਂ 25,000 ਵੋਟ ਦੀ ਗੱਲ ਕਰ ਰਹੇ ਨੇ। ਪੱਛਮੀ ਬੰਗਾਲ ਦੇ ਵਿੱਚ ਜਿੰਨੀਆਂ ਵੋਟਾਂ ਇਕੱਠ ਹੋਈਆਂ ਜੀ, ਉਹ ਚੋਂ ਹੁਣ ਕਹਿੰਦੇ ਜੀ 60% ਤੋਂ ਵੱਧ, 70% ਤੋਂ ਵੱਧ ਵੋਟਾਂ ਸਹੀ ਨਿਕਲ ਰਹੀਆਂ, 80% ਤੱਕ ਅੰਕੜਾ ਜਾ ਰਿਹਾ ਕਿ ਤਾਂ ਸਹੀ ਸੀਗੀਆਂ ਜੀ। ਹੁਣ ਤੁਸੀਂ ਉਹਨਾਂ ਨੂੰ ਬਹਾਲ ਕਰਨ ਦੀ ਪ੍ਰਕਿਰਿਆ ਅਪਣਾ ਰਹੇ ਹੋ। ਕੱਲਾ ਬਹਾਲ ਕਿਉਂ ਕਰ ਰਹੇ ਹੋ? ਜਿਹੜੇ ਹਲਕੇ ਦੇ ਨੇ ਉਹ ਹਲਕੇ ਦੀਆਂ ਵੋਟਾਂ ਦੁਬਾਰਾ ਪਵਾ ਕੇ ਉਹ ਗਿਣਤੀ 'ਚ ਜੋੜ ਲਓ ਜੀ।
ਹੁਣੇ ਲੱਗ ਜੂਗਾ ਪਤਾ ਉਹਨਾਂ ਦਾ ਹੱਕ ਕਿੱਥੇ ਗਿਆ ਉਸ ਵਾਰ ਦੀ ਚੋਣ 'ਚ। ਜੇ ਉਹਨਾਂ ਦੀ ਵੋਟ ਸਹੀ ਸੀ, ਸਿਸਟਮ ਨੇ ਕੱਟੀ ਤੇ ਉਹਨਾਂ ਨੂੰ ਵੋਟ ਪਾਉਣ ਦਾ ਹੱਕ ਕਿਉਂ ਖੋਇਆ? ਫਿਰ ਪਵਾ ਲਓ। ਪੰਜਾਬ 'ਚ ਜੋ ਮੁੱਢਲੀ ਜਾਣਕਾਰੀ ਆ ਰਹੀ ਹੈ 35 ਤੋਂ 37 ਲੱਖ ਵੋਟ ਦਾ ਕਹਿੰਦੇ ਅਜੇ ਮਿਲਾਨ ਨਹੀਂ ਹੋਇਆ ਜੀ। 37 ਲੱਖ ਵੋਟ ਜੇ ਕੱਟੀ ਜਾਂਦੀ ਹੈ ਪੰਜਾਬ ਦੇ ਵਿੱਚੋਂ, ਦੇਖੋ ਗੱਲ ਹਿਸਾਬ ਲਾ ਲਓ 2 ਕਰੋੜ ਤੋਂ ਗੇੜ 'ਚ ਸਾਡੀ ਵੋਟ ਜੀ। ਸਹੀ ਹੈ। ਤੇ ਫਿਰ ਇਹਦਾ ਮਤਲਬ ਨਤੀਜਿਆਂ ਦਾ ਖੇਡ ਪਲਟੂਗਾ। ਕੀ ਇਹਦੇ ਰਾਹੀਂ ਖੇਡ ਕੀਤਾ ਜਾਊਗਾ ਅਜੇ, ਜਾਂ ਅਜੇ ਉਵੇਂ ਖੇਡਣਾ ਨਹੀਂ ਚਾਹੁੰਦੀ ਬੀਜੇਪੀ, ਇਸ ਲਈ ਨਹੀਂ ਖੇਡ ਰਹੀ? ਪਰ ਬੀਜੇਪੀ ਦੀ ਅੰਦਰ ਦੀਆਂ ਬੈਠਕਾਂ ਦੀ ਵੀਡੀਓ ਹੈ ਤਾਂ ਸਾਡੀ ਨਹੀਂ ਗਈ। ਸਹੀ ਹੈ ਜੀ। ਬੀਜੇਪੀ ਪਾਰਟੀ ਦੀ ਦੀਨਾਨਗਰ ਖੇਤਰ ਦੇ ਵਿੱਚ ਇੱਕ ਅੰਦਰੂਨੀ ਨਿੱਜੀ ਬੈਠਕ ਦੀ ਵੀਡੀਓ ਦਾ ਮਾਮਲਾ ਚਰਚਾ 'ਚ ਹੈ। ਠੀਕ ਹੈ ਜੀ। ਬੀਪੀ ਹੈ ਉਹਨਾਂ ਦੀ, ਬੀਜੇਪੀ ਦੀ ਆਗੂ, ਸਟੇਟ ਲੈਵਲ ਦੀ ਕਮੇਟੀ ਦੀ ਆਗੂ ਹੈ, ਪੰਜਾਬ ਬੀਜੇਪੀ ਦੀ ਸਟੇਟ ਸੈਕਟਰੀ ਹੈ ਜੀ। ਤੇ ਦੀਨਾਨਗਰ ਵਿਧਾਨ ਸਭਾ ਹਲਕੇ ਦੀ ਇੰਚਾਰਜ ਹੈ ਜੀ। ਤੇ ਮਹਿਲਾ ਲੀਡਰ ਹੈ ਇਹਨਾਂ ਦੇ ਵਿੰਗਾਂ ਦੀ ਵੱਖ-ਵੱਖ। ਠੀਕ ਹੈ ਜੀ। ਰੇਨੂ ਕਸ਼ਯਪ। ਉਹਦੀ ਇੱਕ ਵੀਡੀਓ ਸਾਹਮਣੇ ਆਈ ਹੈ। ਉਸ ਵੀਡੀਓ ਦੇ ਵਿੱਚੋਂ ਸ਼ਰੇਆਮ ਅੰਦਰ ਆਪਣੀ ਬੈਠਕ 'ਚ ਕਹਿੰਦੀ ਸੁਣਾਈ ਦੇ ਰਹੀ ਆ, SIR ਕਰਵਾ ਲਓ, 20 ਤੋਂ 25,000 ਵੋਟ ਕਟਵਾ ਲਓ ਤੇ ਆਪਣਾ MLA ਬਣਾ ਲਓ। ਠੀਕ ਹੈ। ਅੱਛਾ। ਪੂਰੀ ਤੁਕਬੰਦੀ ਕਰ ਰਹੀ ਹੈ ਬੀਬੀ। ਸਹੀ ਹੈ। SIR ਕਰਵਾ ਲਓ, 20 ਤੋਂ 25,000 ਵੋਟ ਕਟਵਾ ਲਓ ਤੇ ਆਪਣਾ MLA ਬਣਾ ਲਓ। ਹੁਣ ਇਹ ਵੀਡੀਓ ਬਾਹਰ ਆ ਗਈ। ਹੁਣ ਇਹ ਵੀਡੀਓ ਕਿਸੇ ਬਾਹਰਲੇ ਨੇ ਤਾਂ ਬਣਾਈ ਨਹੀਂ, ਬੈਠਕ 'ਚ ਤਾਂ ਤੁਹਾਡੇ ਆਪਣੇ ਬੁਲਾਏ ਹੋਣੇ ਤੁਸੀਂ। ਸਹੀ ਹੈ ਜੀ, ਉਹਨਾਂ ਨੇ ਬਣਾਈ ਹੋਣੀ, ਤੁਹਾਡੇ ਕਿਸੇ ਨੇ ਆਪਣੇ ਨੇ ਬਣਾਈ ਹੋਣੀ, ਉਸੇ ਨੇ ਬੁਲਾਈ ਹੋਣੀ। ਫਿਰ ਅੱਜ ਦੀ ਤਰੀਕ 'ਚ ਕੀ ਕੁਝ ਲਕੋਲੋਗੇ ਤੁਸੀਂ? ਸਹੀ ਹੈ ਜੀ। ਤੇ ਹੁਣ ਬੀਬੀ ਸਫਾਈ ਦਿੰਦੀ ਨਹੀਂ ਸਕਦੀ ਜੀ। ਉਹ ਕਹਿੰਦੀ ਜੀ ਨਹੀਂ, ਇਹ ਜੀ ਤਾਂ ਕੋਈ ਮਸਲਾ ਨਹੀਂਗਾ ਜੀ, ਇਹ ਤਾਂ ਜੀ ਮੈਂ ਸਮਝਾ ਰਹੀ ਸੀ ਉਹਨਾਂ ਨੂੰ ਕਿ ਜੀ ਦੇਖੋ ਜਿਹੜੀਆਂ ਗਲਤ ਵੋਟਾਂ ਨੇ ਉਹ ਨਹੀਂ ਬਣਨੀਆਂ ਚਾਹੀਦੀਆਂ, ਡਬਲ ਬਣਾਈਆਂ ਨੇ ਕਈਆਂ ਨੇ, ਉਹ ਨਹੀਂ ਬਣਨੀਆਂ ਚਾਹੀਦੀਆਂ, ਸਹੀ ਵੋਟ ਰਹਿਣੀ ਚਾਹੀਦੀ ਹੈ, ਗਲਤ ਕੱਟੀ ਜਾਣੀ ਚਾਹੀਦੀ, ਉਹਦੇ ਪਹਿਰੇਦਾਰੀ ਕਰਨ ਦੀ ਲੋੜ। ਆਪਾਂ ਇਕੱਲੇ ਗੱਲ ਕਰਕੇ ਹਟੇ ਆ ਕਿ SIR ਦੇ ਮਗਰ ਜੇ ਕਿਸੇ ਨੇ ਆਪਣੇ ਲੀਡਰ ਲਾਏ ਹੋਏ ਨੇ ਪੋਲੀਟੀਕਲ ਵੀਐਲਓ ਦੇ ਮਗਰ, ਤਾਂ ਇਕੱਲੀ ਭਾਜਪਾ ਜਿਹੜੀ ਪਹਿਰੇਦਾਰੀ ਕਰ ਰਹੀ ਹੈ। ਉਹੀ ਬੈਠਕਾਂ ਉਸੇ ਦਾ ਨਤੀਜਾ ਜਿਹੜੀਆਂ ਹੁਣ ਸਾਹਮਣੇ ਆਉਣ ਲੱਗੀਆਂ। ਤੁਹਾਨੂੰ ਯਾਦ ਹੋਣਾ ਪਟਿਆਲੇ ਦੇ ਇੱਕ ਪੁਲਿਸ ਅਧਿਕਾਰੀ ਦਾ ਆਡੀਓ ਕਲਿੱਪ ਜਾਂ ਕਾਫੀ ਚਰਚਾ 'ਚ ਆ ਗਿਆ ਸੀਗਾ, ਜਦੋਂ ਕਿ ਹਾਂ ਇਹ ਏਦਾਂ ਆਪਾਂ ਜਿਤਾਉਣਾ, ਏਦਾਂ ਕਰਾਉਣਾ ਹੈ ਨਾ, ਇਹ ਵੋਟਾਂ ਏਦਾਂ। ਉਹ ਇੱਕ ਖੇਤਰ ਦੇ ਨਾਲ ਤਾਂ ਸਾਹਮਣੇ ਆ ਗਿਆ, ਇਹਦਾ ਬਾਕੀ ਖੇਤਰਾਂ 'ਚ ਵੀ ਪੁਲਿਸ ਵਾਲੇ ਨੂੰ ਇਹੀ ਹਦਾਇਤਾਂ ਆਉਣੀਆਂ। ਉਸੇ ਤਰ੍ਹਾਂ ਇਹ ਦੀਨਾਨਗਰ ਵਾਲੀ ਤਾਂ ਵੀਡੀਓ ਆ ਗਈ, ਬਾਕੀ ਥਾਵਾਂ ਦੇ ਉੱਤੇ ਬੀਜੇਪੀ ਕੀ ਕਰ ਰਹੀ ਹੈ ਫਿਰ ਪੰਜਾਬ 'ਚ। ਸਹੀ ਹੈ ਜੀ। ਮਤਲਬ ਇਹ ਬਹੁਤ ਕੁਝ ਚੱਲ ਰਿਹਾ ਹੁਣ ਜੀ। ਸੋ ਉੱਥੇ ਪਹਿਰੇਦਾਰੀ ਦੀ ਬਹੁਤ ਲੋੜ ਹੈ। SIR ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀਆਂ ਸਾਡੀਆਂ ਰਾਜਨੀਤਿਕ ਧਿਰਾਂ, ਪੇਂਡੂ ਖੇਤਰ, ਸ਼ਹਿਰੀ ਖੇਤਰ ਦੇ ਸਥਾਨਕ ਲੀਡਰ ਵੀ ਨਹੀਂ ਲੈ ਰਹੇ, ਜਿਨ੍ਹਾਂ ਨੇ ਕੱਲ ਨੂੰ ਪੰਚਾਇਤੀ ਚੋਣਾਂ, ਨਗਰ ਨਿਗਮ, ਨਗਰ ਕੌਂਸਲ 'ਚ ਜਾਣਾ। ਬਿਲਕੁਲ ਜੀ। ਇਸ ਤਰ੍ਹਾਂ ਜੇ ਬੀਜੇਪੀ ਇਸ ਤਰੀਕੇ ਕਰਨਾ ਚੱਲ ਰਹੀ ਆ, ਫਿਰ ਇਹ ਦੇਖਿਓ ਵੱਡਾ ਖੇਲ ਵੀ ਹੋ ਸਕਦਾ। ਸਹੀ ਹੈ ਜੀ। ਬਿਲਕੁਲ ਜਾਗਣਾ ਚਾਹੀਦਾ। ਜੇਕਰ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਹਾਸਲ ਕੀਤਾ ਅਧਿਕਾਰ ਤੁਹਾਡਾ ਹੀ ਖੁੱਸ ਗਿਆ, ਇਹਦਾ ਮਤਲਬ ਇਹ ਇਕੱਲੀ ਵੋਟ ਦੇ ਅਧਿਕਾਰ ਨਾਲ ਹੀ ਗੱਲ ਜੁੜੀ ਹੋਈ ਸ਼ਰਮਾ ਜੀ, ਇਹ ਗਾਂ ਸਰਕਾਰਾਂ ਬਣਾਉਣ ਤੇ ਗਾਂ ਫਿਰ ਉਹ ਨੀਤੀਆਂ ਲਾਗੂ ਕਰਨ ਦੇ ਨਾਲ ਵੀ ਗੱਲ ਜੁੜੀ ਹੋਈ ਹੈ, ਜਿਹੜੀਆਂ ਲੋਕ ਆਪਦੇ ਦਬਾਅ ਦੇ ਹੇਠ ਕਈ ਵਾਰੀ ਨਹੀਂ ਲਾਗੂ ਕਰਨ ਦਿੰਦੇ। 3 ਖੇਤੀ ਕਾਨੂੰਨਾਂ ਦਾ ਮਾਮਲਾ ਆਪਣੇ ਸਾਹਮਣੇ ਹੀ ਹੈ ਨਾ, ਕਿ ਅਗਲਿਆਂ ਨੇ ਧੱਕੇ ਦੇ ਨਾਲ ਲੋਕ ਸਭਾ ਦੇ ਵਿੱਚ ਲਿਆਂਦਾ, ਪਾਸ ਕਰਾ ਲਿਆ, ਰਾਜ ਸਭਾ ਦੇ ਵਿੱਚ ਵੀ ਪਾਸ ਕਰਾ ਲਿਆ, ਪਰ ਜਦੋਂ ਲੋਕਾਂ ਦੇ ਉੱਤੇ ਗੱਲ ਆਈ ਤਾਂ ਲੋਕਾਂ ਨੇ ਰੱਦ ਕਰਾਤੇ। ਸੋ ਇਹ ਉਸ ਜਿਹੜੀ ਤਾਕਤ ਆ ਉਹਨੂੰ ਵੀ ਖੇਰੂ ਕਰਨ ਦੀ ਇੱਕ ਕਵੈਦ ਜਾਂ ਇੱਕ ਸਾਜ਼ਿਸ਼ ਦੇ ਹਿੱਸੇ ਵਜੋਂ ਦੇਖੀ ਜਾ ਸਕਦੀ ਹੈ ਜੀ। ਅਗਲੀ ਗੱਲ ਕਰੀਏ ਇਹਨਾਂ ਦੇ ਕੇਜਰੀਵਾਲ ਦੇ ਅਖੌਤੀ ਦੇਸ਼ ਭਗਤ ਦੀ। ਜਦੋਂ ਲੁਧਿਆਣੇ ਵਾਲਾ MLA ਜਿਹੜਾ ਉਹ ਜਦੋਂ ਜੇਲ੍ਹ ਦੇ ਵਿੱਚ ਜਾਂਦਾ ਤੇ ਕੇਜਰੀਵਾਲ ਉਹਨੂੰ, ਅਰੋੜਾ ਨੂੰ ਕਹਿੰਦੇ ਨੇ ਕਿ ਇਹ ਦੇਸ਼ ਭਗਤ ਹੈ। ਜੇਕਰ ਉਹ ਦੇਸ਼ ਭਗਤ ਹੈ ਤੇ ਹੁਣ ਕਹਿੰਦੇ ਮੰਤਰੀ ਸਾਹਿਬ ਨੂੰ ਤਾਂ ਜੇਲ੍ਹ ਦੀ ਰੋਟੀ ਨਹੀਂ ਪਸੰਦ ਤੇ ਉਲਟਾ ਫਰਿੱਜਾਂ ਤੇ ਕੂਲਰ ਦੀ ਵੀ ਮੰਗ ਕਰੀ ਜਾਂਦੇ ਨੇ ਜੀ। ਇੱਕ ਰਾਜੇ ਦੇ ਰਾਜ ਦੇ ਵਿੱਚ ਨਿਯਮ ਸੀ ਕਿ ਬਈ ਜਦੋਂ ਅਗਲੇ ਰਾਜੇ ਨੂੰ ਗੱਦੀ ਸੌਂਪਣੀ ਆ, ਬਜ਼ੁਰਗ ਹੋ ਜਾਣਾ ਰਾਜੇ ਨੇ, ਤਾਂ ਉਹਨੂੰ ਜੰਗਲਾਂ 'ਚ ਬੀਆਬਾਨ 'ਚ ਛੱਡੇ ਆਉਂਦੇ ਸੀ, ਉੱਥੇ ਜਾਨਵਰ ਖਾਣ, ਜੋ ਮਰਜ਼ੀ ਕਰਨ। ਠੀਕ ਆ। ਤੇ ਇੱਕ ਰਾਜਾ ਬਣਿਆ, ਉਹਨੇ ਤੈਅ ਕੀਤਾ ਵੀ ਕਿ ਜਦੋਂ ਪਤਾ ਹੀ ਹੈ ਬਾਅਦ 'ਚ ਉਸ ਜੰਗਲ 'ਚ ਜਾਣਾ, ਤਾਂ ਉਸ ਜੰਗਲ ਨੂੰ ਕਿਉਂ ਨਾ ਬਾਗ ਰੂਪ 'ਚ ਬਦਲ ਲਿਆ ਜਾਵੇ। ਉਹਨੇ ਉੱਥੇ ਬੌੜੀਆਂ ਬਣਾਤੀਆਂ, ਖੂਹ ਪਟਾਤੇ, ਇਹਨਾਂ ਫਲਾਂ ਵਾਲੇ ਬੂਟੇ ਲਵਾਤੇ, ਥੋੜਾ ਜਿਹਾ ਰਹਿਣ ਵਾਲਾ ਕੋਈ ਟਿਕਾਣਾ ਟੁਕੂਣਾ ਜਿਹਾ ਬਣਵਾ ਲਿਆ ਪਹਿਲਾਂ ਕਿ ਬਾਅਦ 'ਚੋਂ ਆਪਾਂ ਜਾਣਾ, ਇੱਥੇ ਆਪਾਂ ਏਦਾਂ ਰਵਾਂਗੇ। ਸੋ ਜੇ ਅੱਜ ਦੀ ਸਿਆਸਤ ਧਿਰ ਨੂੰ ਪਤਾ ਹੈ ਕਿ ਸਾਡਾ ਆਉਣ ਵਾਲਾ ਵਕਤ ਜੇਲ੍ਹ 'ਚ ਕੱਟਣਾ ਜੀ, ਫਿਰ ਜੇਲ੍ਹ ਨੂੰ ਚੰਗੀਆਂ ਬਣਾ ਲਓ।
ਉੱਥੇ ਲਵਾ ਦਿਓ ਸਾਰੇ ਕੈਦੀਆਂ ਦੇ ਕੂਲਰ ਫ੍ਰਿਜ, ਜਿਹੜੀ ਵੈਲ ਤੁਸੀਂ ਜਾਓਗੇ ਉਹ 'ਚ ਵੀ ਮਿਲ ਜੂਗਾ ਫਿਰ। ਸਹੀ ਆ। ਹੁਣ ਸੰਜੀਵ ਅਰੋੜਾ ਜੀ ਨੂੰ ਆਪਣੇ ਲਈ ਕੂਲਰ ਫ੍ਰਿਜ ਚੇਤੇ ਆ ਰਹੇ, ਤਾਂ ਫਿਰ ਜੇ ਬਾਕੀ ਵੀ ਰਹਿੰਦੇ ਨੇ ਉੱਥੇ ਕੈਦੀ, ਤਾਂ ਹਲੇ ਤੁਹਾਡਾ ਹੀ ਹੱਕ ਆ। ਸਹੀ ਹੈ। ਉਹ ਆਪਣੇ ਕਹਾਵਤ ਆ ਪੰਜਾਬੀ ਦੇ ਵਿੱਚ ਕਿ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ। ਬਿਲਕੁਲ ਹੈਗੀ ਹੈ ਜੀ, ਸਹੀ ਹੈ। ਭਗਵੰਤ ਮਾਨ ਜੀ ਟੋਟ ਕੇ ਸੁਣਾਉਂਦੇ ਹੁੰਦੇ ਸੀ ਰਾਜਨੀਤਿਕ ਸਟੇਜਾਂ ਤੋਂ, ਹੁਣ ਸਰਕਾਰ ਹੁੰਦਿਆਂ, ਮੁੱਖ ਮੰਤਰੀ ਹੁੰਦਿਆਂ ਹੀ, ਕਿ ਜੇਲ੍ਹ 'ਚ ਕਾਰਲਿਕ ਬ੍ਰੈਡ ਭਾਲਦੇ ਨੇ, ਤਰੀ ਵਾਲੇ ਬੈਂਗਣੇ ਮਿਲਣਗੇ, ਸਰਾਣਾ ਮੰਗਦੇ ਆ, ਐ ਨਹੀਂ ਮਿਲਦਾ, ਮੱਛਰ ਤਾਂ ਕੱਟਣਗੇ ਹੁਣ ਜੀ। ਫਿਰ ਇਹ ਸੁਨੇਹਾ ਆਪਣੇ ਸੰਜੀਵ ਅਰੋੜਾ ਨੂੰ ਵੀ ਦੱਸ ਦਿਓ ਨਾ। ਬਿਲਕੁਲ ਬਿਲਕੁਲ, ਉਹਨੂੰ ਵੀ ਦੱਸ ਦਿਓ ਕਿ ਭਾਈ ਹੁਣ ਤਰੀ ਵਾਲੇ ਬੈਂਗਣੇ ਖਾਣੇ ਪੈਣਗੇ। ਮੈਨੂੰ ਨਹੀਂ ਪਤਾ ਹੁਣ ਹਰਿਆਣੇ 'ਚ ਤਰੀ ਕਿੰਨੀ ਲਾਉਂਦੇ ਨੇ ਬੈਂਗਣਾਂ ਨੂੰ, ਸਹੀ ਹੈ, ਹੈ ਨਾ। ਤੇ ਉਹਨੂੰ ਵੀ ਦੱਸ ਦਿਓ ਕਿ ਇੱਥੇ ਗਾਰਲਿਕ ਬ੍ਰੈਡ ਨਹੀਂ ਮਿਲਣੀ, ਘਰ ਦੀ ਰੋਟੀ ਨਹੀਂ ਮਿਲਣੀ, ਰਹਿ ਇੱਥੇ ਜੀ। ਚਲੋ ਬੜੀ ਪਹੁੰਚ ਵਾਲੇ ਲੋਕ ਨੇ, ਅਦਾਲਤਾਂ 'ਚ ਅਰਜ਼ੀਆਂ ਲਾ ਕੇ ਕੋਈ ਭੁੰਤਰ ਕੱਢ ਕੇ ਹੋ ਸਕਦਾ ਮਨਜ਼ੂਰੀ ਲੈ ਲੈਣ ਜੀ। ਤੇ ਵੈਸੇ ਵੀ ਇਹਨਾਂ ਲਈ ਕੋਈ ਨਵੀਂ ਤਰੀਕਾ ਕਰ ਨੀਗਾ। ਇਹਨਾਂ ਦਾ ਮੰਤਰੀ ਦਿੱਲੀ ਵਾਲੀ ਕੇਜਰੀਵਾਲ ਸਰਕਾਰ ਦਾ ਸਤਿੰਦਰ ਜੈਨ, ਅੱਜ ਕੱਲ ਪੰਜਾਬ ਦੇ ਵਿੱਚ ਹਿਸਾਬ ਕਿਤਾਬ ਲੈਂਦਾ ਫਿਰਦਾ ਸਾਰੇ ਜੀ। ਉਹ ਸਤਿੰਦਰ ਜੈਨ ਨੇ ਜੇਲ੍ਹ ਦੇ ਅੰਦਰ ਰੋਟੀ ਵਾਲਾ ਡੱਬਾ ਘਰੋਂ ਆਉਂਦਾ ਸੀ। ਸਹੀ ਹੈ। ਡੱਬਾ ਹੀ ਨਹੀਂ ਆਉਂਦਾ ਸੀ, ਪਤਨੀ ਨਾਲ ਖਿਲਾਉਣ ਆਉਂਦੀ ਸੀ ਰੋਟੀ। ਕਦੇ ਵਿੱਚੋਂ ਅੰਬ ਨਿਕਲਦੇ, ਕਦੇ ਗੁਲਾਬ ਜਾਮਣਾ ਨਿਕਲਦੀਆਂ, ਉਹ ਤਾਂ ਰੈਸਟੋਰੈਂਟ ਬਣਾ ਕੇ ਰੋਟੀ ਖਾਂਦੇ ਸੀ ਅੰਦਰ। ਸਹੀ ਹੈ। ਫਿਰ ਅੰਦਰ ਦਫ਼ਤਰੀ ਫਾਈਲਾਂ ਆਉਂਦੀਆਂ ਸੀ, ਸਾਈਨ ਹੁੰਦੇ ਸੀ, ਦਫ਼ਤਰ ਚੱਲਦਾ ਸੀ ਅੰਦਰ। ਫਿਰ ਅੰਦਰ ਮਸਾਜ ਸੈਂਟਰ ਖੋਲਿਆ, ਮਾਲਸ਼ਾਂ ਹੁੰਦੀਆਂ ਸੀ, ਹੈ ਨਾ। ਸੋ ਇਸ ਲਈ ਇਹਨਾਂ ਲਈ ਤਾਂ ਕੋਈ ਨਵੀਂ ਚੀਜ਼ ਨਹੀਂ, ਆਦੀ ਨੇ ਇਹਨਾਂ ਚੀਜ਼ਾਂ ਦੇ। ਸਹੀ ਹੈ ਜੀ। ਹੁਣ ਪੰਜਾਬ 'ਚ ਹੋ ਸਕਦਾ ਜਿਹਾ ਕੁਛ ਪੁੱਗ ਜਾਵੇ, ਹੋ ਸਕਦਾ ਦਿੱਲੀ 'ਚ ਇਹੋ ਜਿਹਾ ਕੁਛ ਪੁੱਗ ਜਾਵੇ। ਹੁਣ ਹਰਿਆਣੇ 'ਚ ਇਹਨਾਂ ਵਾਲੇ ਦੀ ਸਰਕਾਰ ਨਹੀਂ ਹੈ, ਜੇ ਉੱਥੇ ਪਤਾ ਨਹੀਂ ਹੁਣ ਪੁੱਗੂਗਾ ਕਿ ਨਹੀਂ ਪੁੱਗੂਗਾ। ਉਹ ਸ਼ਾਇਦ ਜੇ ਐਂ ਬਿਨਾਂ ਅਰਜ਼ੀਆਂ ਤੋਂ ਮਿਲ ਜਾਂਦਾ ਅੰਦਰ ਇਹ ਸਹੂਲਤਾਂ, ਫਿਰ ਅਰਜ਼ੀ ਲਾਉਣ ਦੀ ਲੋੜ ਨਾ ਪੈਂਦੀ। ਹੁਣ ਸੰਜੀਵ ਅਰੋੜਾ ਹੈ ਨਾ, ਕੂੜਾ ਜਿਹਾ ਬੰਦਾ ਹੈ, ਤੇ ਉਹ ਇਹ ਤਾਂ ਮਿਲਣ ਜਾਂਦੇ ਨੇ ਉਹਨੂੰ ਕਿ ਦੇਖੋ ਜੀ ਬਿਨਾਂ ਵਿਭਾਗ ਤੋਂ ਮੰਤਰੀ ਰੱਖਿਆ ਜੀ ਤੈਨੂੰ, ਕਿ ਸਾਡੇ ਨਾਂ ਨਾ ਕਿਸੇ ਦੇ ਲੈ ਦੀ, ਤੇਰੀ ਮੰਤਰੀਸ਼ਿਪ ਨਹੀਂ ਖੋਹਦੇ, ਹੈ ਨਾ। ਪਰ ਉਹ ਪਹਿਲੀ ਮੁਲਾਕਾਤ ਤੇ ਜਦੋਂ ਬਾਹਰ ਆਇਆ ਭੁੱਬ ਨਿਕਲ ਗਈ ਉਹਦੀ, ਚੀਕਾਂ ਮਾਰੇ। ਸਹੀ ਹੈ। ਤੇ ਹੁਣ ਇਹ ਸਹੂਲਤਾਂ ਮੰਗਦਾ, ਹੋ ਸਕਦਾ ਮੰਜਾ ਮੁੰਜਾ ਹੀ ਲੈ ਲੂ ਵੀ ਲਿਆ ਹੋਵੇ ਅੰਦਰ, ਤੁਹਾਨੂੰ ਨਹੀਂ ਪਤਾ ਬੈਠ ਕੇ। ਹਾਂਜੀ ਬਿਲਕੁਲ, ਹੈ ਨਾ। ਤੇ ਪਰ ਹੁਣ ਕਹਿੰਦਾ ਜੀ ਮੇਰੇ ਤੋਂ ਰੋਟੀ ਨਹੀਂ ਖਾਧੀ ਜਾਂਦੀ ਜੇਲ੍ਹ ਦੀ। ਅੱਛਾ। ਪਹਿਲਾਂ ਜ਼ਮਾਨਤ ਲਈ ਅਰਜ਼ੀਆਂ ਲਾ ਲਈਆਂ, ਉਹ ਜੇ ਪ੍ਰਵਾਨ ਨਹੀਂ ਚੜੀਆਂ। ਸੋ ਇਸ ਲਈ ਹੁਣ ਉਹਨੇ ਅਰਜ਼ੀ ਇਸ ਗੱਲ ਦੀ ਲਾਈ ਹੈ ਕਿ ਮੈਨੂੰ ਘਰ ਦੀ ਰੋਟੀ, ਮੇਰੇ ਪਰਿਵਾਰ ਵੱਲੋਂ ਪਕਾਈ ਹੋਈ ਰੋਟੀ ਮੈਨੂੰ ਉਪਲਬਧ ਕਰਾਈ ਜਾਵੇ। ਹੁਣ ਮੈਨੂੰ ਪਤਾ ਘਰ ਦੇ ਲੁਧਿਆਣੇ ਤੋਂ ਡੱਬਾ ਲੈ ਕੇ ਜਾਇਆ ਕਰਨਗੇ ਕਿ ਉੱਥੇ ਦਿੱਲੀ ਗੜਗਾਉਂ ਹੀ ਬਣਾਉਣਗੇ, ਹੈ ਨਾ। ਦੂਜਾ ਕਹਿੰਦਾ ਜੀ ਕਿ ਮੈਨੂੰ ਇਹ ਪਾਣੀ ਹਜਮ ਨਹੀਂ ਹੁੰਦਾ। ਹਜਮ ਨਹੀਂ ਹੁੰਦਾ ਕਿ ਤੱਤਾ ਪਾਣੀ ਪੀ ਨਹੀਂ ਹੁੰਦਾ, ਉਹ ਤਾਂ ਸਵੇਰੇ ਘੜੇ 'ਚ ਪਾ ਜਾਂਦੇ ਹੁਣ ਇੱਕ ਕਿ ਲੈ ਭਾਈ ਪੀ, ਸੋਹਣੋ ਪੀ ਨਹੀਂ ਹੁੰਦਾ। ਕਹਿੰਦਾ ਜੀ ਮੈਨੂੰ ਵਾਟਰ ਕੂਲਰ ਚਾਹੀਦਾ। ਤੇ ਕਹਿੰਦਾ ਜੀ ਮੈਂ ਸ਼ੂਗਰ ਦਾ ਮਰੀਜ਼ ਆ, ਉਹ ਆਈਸੋਲੀਨ ਪਤਾ ਨਹੀਂ ਕਿਹੜੇ ਟੀਕੇ ਜੇ ਲੱਗਦੇ ਨੇ ਜਿਹੜੇ, ਹੈ ਨਾ, ਉਹ ਕਹਿੰਦਾ ਜੀ ਉਹ ਖਰਾਬ ਹੋ ਜਾਂਦੇ ਨੇ, ਉਹ ਰੱਖਣ ਦੇ ਲਈ ਮੈਨੂੰ ਫ੍ਰਿਜ ਚਾਹੀਦਾ। ਅੱਛਾ। ਉਹ ਤਾਂ ਵੀ ਜੇਲ੍ਹ ਵਾਰਡ ਬੂਟ ਦੇ ਕਮਰੇ 'ਚ ਰੱਖਦੇ, ਉੱਥੇ ਉਹਨਾਂ ਕੋਲ ਹੋਊਗਾ, ਉਹ ਰੱਖ ਲੈਂਦੇ ਹੋਣਗੇ। ਨਗਦਾ ਇਹੋ ਜਿਹਾ ਪ੍ਰਬੰਧ ਤਾਂ ਕਰ ਦਿੰਦੇ ਹੋਣਗੇ ਉਹ। ਸਹੀ ਹੈ। ਫ੍ਰਿਜ ਉਹਦੇ ਲਈ ਚਾਹੀਦਾ ਕਿ ਫ੍ਰਿਜ 'ਚ ਰੱਖਣ ਲਈ ਹੋਰ ਠੰਡੀਆਂ ਚੀਜ਼ਾਂ, ਕੋਈ ਕੈਨ ਕੁਨ ਰੱਖਣੇ ਆ, ਕੋਈ ਪੈਨ, ਕੋਈ ਸ਼ੀਸ਼ੀਆਂ ਸ਼ੂਸ਼ੀਆਂ ਬੋਤਲਾਂ ਰੱਖਣੀਆਂ, ਕੋਈ ਕਾਸੇ ਦੀਆਂ। ਸਾਨੂੰ ਨੀ ਪਤਾ ਕਾਹਦੇ ਆਦੀ ਹੋਣ ਇਹ। ਸੋ ਇਸ ਲਈ ਕੀ ਪਤਾ ਠੰਡਾ ਕਰਨ ਕੁਛ ਇਹੋ ਜਿਹਾ ਰੱਖਣਗੀਆਂ, ਕਵਾਇਦ ਹੋਵੇ ਤਾਂ ਇਹ ਚੱਲਣ। ਪਰ ਜਨਾਬ ਨੇ ਵਾਟਰ ਕੂਲਰ ਵੀ ਮੰਗਿਆ ਠੰਡੇ ਪਾਣੀ ਲਈ। ਸਹੀ ਹੈ। ਜਨਾਬ ਨੇ ਫ੍ਰਿਜ ਵੀ ਮੰਗਿਆ ਤੇ ਘਰ ਦੀ ਰੋਟੀ ਵਾਲਾ ਡੱਬਾ ਵੀ ਮੰਗਿਆ ਜੀ। ਜੇਲ੍ਹ 'ਚ ਗਏ ਹੋ ਤੁਸੀਂ ਜਨਾਬ, ਛੁੱਟੀਆਂ ਕੱਟਣ ਨਹੀਂ ਗਏ। ਪਿਕਨਿਕ ਨਹੀਂ ਗੀ, ਇਹ ਕਸੌਲੀ ਨਹੀਂ ਗਾ ਵੀ ਤੁਹਾਨੂੰ ਸਾਰਾ ਕੁਝ ਹੀ ਮਿਲ ਜਾਊਗਾ। ਮਿਲਦਾ ਹੈ, ਜਿਹੜੇ ਲੋਕ ਮੈਨੇਜ ਕਰ ਲੈਂਦੇ ਨੇ ਉਹ ਲੈ ਵੀ ਰਹੇ ਨੇ ਸਹੂਲਤਾਂ ਦਾ ਲਾਹਾ। ਇੱਥੇ ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਸਟਰ ਰਿਹਾ, ਉਹਦਾ ਵੀ ਪਰਿਵਾਰ ਅੰਦਰ ਜਾਂਦਾ ਹੀ ਰਿਹਾ। ਇੱਥੇ ਬਹੁਤ ਕੁਛ ਆਪਾਂ ਦੇਖਿਆ, ਹੋਰ ਨੂੰ ਕੁਛ ਵੀ ਸਕਦਾ। ਪਰ ਪੁਰਾਣੇ ਸਮਿਆਂ ਦੇ ਵਿੱਚ ਸ਼ਰਮਾ ਜੀ ਜਦੋਂ ਲੀਡਰ ਹੁੰਦੇ ਸੀ ਨਾ, ਜਿਹੜੇ ਸਿਆਸਤਦਾਨ, ਉਹ ਔਖਾਂ ਸੌਖਾਂ ਕੱਟ ਕੇ ਗਰਾਊਂਡ ਲੈਵਲ ਤੋਂ ਜਾਂਦੇ ਸੀਗੇ ਤਾਂ ਤਿੱਕਰ। ਤੇ ਉਹ ਜਦੋਂ ਉਹਨਾਂ ਨੂੰ ਪਤਾ ਹੁੰਦਾ ਸੀਗਾ ਵੀ ਵਿਰੋਧੀ ਧਿਰ ਆ ਜਾਂ ਕੋਈ ਐਲੀਗੇਸ਼ਨ ਵੀ ਲੱਗ ਸਕਦਾ, ਜੇਲ੍ਹ ਵੀ ਜਾਣਾ ਪੈ ਸਕਦਾ, ਸੰਘਰਸ਼ਾਂ ਦੇ ਵਿੱਚ ਉਹ ਡਾਂਗਾ ਖਾਂਦੇ ਸੀਗੇ ਬਕਾਇਦਾ ਪੁਲਿਸ ਦੀਆਂ। ਜਦੋਂ ਵਿਰੋਧੀ ਧਿਰਾਂ ਦੇ ਵਿੱਚ ਹੁੰਦੇ ਸੀ, ਲੋਕਾਂ ਦੀ ਗੱਲ ਕਰਦੇ ਸੀ, ਸੰਘਰਸ਼ ਕਰਦੇ ਸੀ, ਧਰਨੇ ਕਰਦੇ ਸੀ। ਲੋਕ ਮੁੱਦਿਆਂ ਲਈ ਜੇਲ੍ਹ 'ਚ ਜਾਣਾ ਹਾਂਜੀ, ਸਵੈਮਾਨ ਹੁੰਦਾ, ਤੌਰ ਤੇ ਘਪਲਿਆਂ ਦੇ ਦੋਸ਼ਾਂ ਤਹਿਤ ਜਾਣਾ, ਜ਼ਮੀਨ ਅਸਮਾਨ ਦਾ ਫਰਕ। ਅੱਜ ਦੀ ਸਿਆਸਤ ਸਾਰੀ ਇਹੀ ਜਿਹੀ ਹੈ। ਬਿਲਕੁਲ, ਲੋਕਾਂ ਲਈ ਉਹ ਜੇਲ੍ਹ ਜਾਂਦੇ ਸੀ ਤੇ ਉਹ ਸਵੈਮਾਨ ਹੁੰਦਾ ਸੀਗਾ। ਉਹਨਾਂ ਨੂੰ ਜਦੋਂ ਜੇਲ੍ਹੋਂ ਨਿਕਲਦੇ ਸੀ, ਜ਼ਮਾਨਤਾਂ ਹੁੰਦੀਆਂ ਸੀ ਜਾਂ ਕੇਸਾਂ 'ਚੋਂ ਬਰੀ ਹੁੰਦੇ ਸੀ, ਹਜ਼ਾਰਾਂ ਬੰਦਾ ਉਹਨਾਂ ਸਮਿਆਂ ਦੇ ਵਿੱਚ, ਕੋਈ ਫੇਸਬੁੱਕ ਇੰਟਰਨੈਟ ਨਹੀਂ ਸੀ ਹੁੰਦਾ, ਲੈਣ ਜਾਂਦਾ ਸੀ। ਤੇ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਉੱਥੇ ਜਾ ਕੇ,
ਇਹਨਾਂ ਦੇ ਆਪਦੇ PA ਵੀ ਨਹੀਂ ਜਾਂਦੇ ਵੀ ਕਿਤੇ ਸਾਡਾ ਨਾਂ ਨਾ ਕੋਈ ਪਾ ਦੇ, ਕੋਈ ਸਾਡਾ ਨਾਂ ਨਾ ਆ ਜਾਵੇ। ਹਾਂਜੀ, ਸਾਡਾ ਨਾਂ ਨਾ ਆ ਜਾਵੇ। ਸੋ ਇਹ ਫਰਕ ਹੈ ਸਿਆਸਤ ਦਾ। ਉਦਯੋਗਪਤੀ ਹੋਣਾ ਇੱਕ ਹੋਰ ਚੀਜ਼ ਆ, ਹੋਰ ਤਰ੍ਹਾਂ ਦਾ ਹੁਨਰ ਆ। ਪੈਸਾ ਕਮਾਉਣਾ, ਅਮੀਰੀ ਹੋਣਾ ਇੱਕ ਹੋਰ ਚੀਜ਼ ਦੀ ਗੱਲ ਆ, ਪਰ ਇੱਕ ਲੋਕ ਸੰਘਰਸ਼ ਦਾ ਆਗੂ ਹੋਣਾ, ਜੇਲ੍ਹਾਂ ਕੱਟਣੀਆਂ, ਇੱਕ ਹੋਰ ਤਰ੍ਹਾਂ ਦੀ ਪ੍ਰਵਿਰਤੀ ਦੇ ਬੰਦਿਆਂ ਦਾ ਕੰਮ ਹੈ, ਜਿਹਦੇ ਲਈ ਬਹੁਤ ਤਕੜੇ ਹੋਣਾ ਪੈਂਦਾ, ਮਨੋਬਲੀ ਵੀ ਤੇ ਸਰੀਰਕ ਤੌਰ ਤੇ ਵੀ। ਬਿਲਕੁਲ। ਜਾਂਦੇ ਜਾਂਦੇ ਗੱਲ ਕਰੀਏ ਗੈਸ ਤੇਲ ਦੀਆਂ ਕੀਮਤਾਂ ਦੀ, ਸ਼ਰਮਾ ਜੀ ਕਹਿੰਦੇ ਫੇਰ ਵਧਣਗੀਆਂ ਜੀ। ਪ੍ਰਵੀਨ ਜੀ, ਬਿਲਕੁਲ ਇਹ ਖਦਸ਼ਾ ਦੁਬਾਰਾ ਪੈਦਾ ਹੋ ਗਿਆ। ਜਿਹੋ ਜਿਹਾ ਤਣਾਅ ਵਾਲਾ ਮਾਹੌਲ ਦੁਬਾਰਾ ਪਿਛਲੇ ਇੱਕ ਹਫ਼ਤੇ ਤੋਂ ਲਗਭਗ ਅਸੀਂ ਦੇਖ ਰਹੇ ਕਿ ਅਮਰੀਕਾ ਤੇ ਈਰਾਨ ਦੇ ਵਿਚਾਲੇ ਉਹ ਇਸਲਾਮਾਬਾਦੀ ਸਮਝੌਤਾ ਤਾਂ ਕਿਤੇ ਰੁੜ ਗਿਆ ਹੋਰਮੁਜ਼ ਵਾਲੇ ਪਾਣੀ 'ਚ, ਤੇ ਹੁਣ ਉਹ ਕਹਿੰਦੇ ਵੀ ਕਿ 5-5 ਘੰਟੇ ਲਗਾਤਾਰ ਅਮਰੀਕਾ ਵੱਲੋਂ ਜਿਵੇਂ ਤਾਬੜਤੋੜ ਹਮਲੇ ਹੋਏ ਨੇ, ਉਧਰ ਕੁਝ ਹਮਲੇ ਜਹਾਜ਼ਾਂ ਦੇ ਉੱਤੇ ਹੋਏ ਨੇ। ਭਾਰਤੀ ਇੱਕ ਨਾਗਰਿਕ ਦੇ ਮਾਰੇ ਜਾਣ ਦੀ ਵੀ ਖਬਰ ਹੈ। 7-8 ਘਾਇਲ ਜ਼ਖਮੀ ਨੇ, ਜਿਨ੍ਹਾਂ 'ਚ 5 ਭਾਰਤੀ ਨੇ। ਸੋ ਈਰਾਨ ਦੇ ਰਾਜਦੂਤ ਨੂੰ ਵੀ ਤਲਬ ਕੀਤਾ ਗਿਆ ਸੀ। ਉਧਰ ਅਮਰੀਕਾ ਟਾਇਰ ਫਲਾਉਣ ਵਾਲੇ ਪਾਸੇ ਨੂੰ ਤੁਰ ਪਿਆ ਸੀ ਜਹਾਜ਼ਾਂ ਦੇ, ਮੈਂ ਤਾਂ 20% ਲਾਊਂਗਾ। ਫਿਰ ਚਲੋ 24 ਘੰਟਿਆਂ 'ਚੋਂ ਵਾਪਸ ਵੀ ਲੈ ਲਿਆ। ਕਹਿੰਦਾ ਹੁਣ ਖਾੜੀ ਮੁਲਕ ਮੇਰੇ ਤੇ ਇਨਵੈਸਟਮੈਂਟ ਕਰਨਗੇ, ਇਸ ਲਈ ਰੁਜ਼ਗਾਰ ਅਮਰੀਕਾ 'ਚ ਪੈਦਾ ਹੋ ਜਾਣੇ, ਤਾਂ ਮੈਂ ਵਾਪਸ ਲੈ ਲਿਆ ਜੀ। ਤਾਂ ਚਲੋ, ਪਰ ਇਹ ਸਾਰੇ ਤਣਾਅ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਅੰਤਰਰਾਸ਼ਟਰੀ ਪੱਧਰ ਤੇ ਫਿਰ ਵਧਣੀਆਂ ਸ਼ੁਰੂ ਹੋ ਗਈਆਂ। ਤੇ ਸਾਡੇ ਤਾਂ ਜੇ ਪੁਰਾਣੇ 'ਚੋਂ ਰਾਹਤ ਨਹੀਂ ਮਿਲੀ, ਜਿੰਨਾ ਥੱਲੇ ਆ, ਸਾਡੇ ਤਾਂ ਹਰਦੀਪੁਰੀ ਜੀ ਅਜੇ ਵੀ ਕਹੀ ਜਾਂਦੇ ਨੇ ਕਿ ਰੁਕ ਜਾਓ ਜੀ 3-4 ਮਹੀਨੇ, ਉਹ ਤੋਂ ਬਾਅਦ ਦੇਖਾਂਗੇ। ਅਜੇ ਕੰਪਨੀਆਂ ਦਾ ਘਾਟਾ ਪੂਰਾ ਕਰ ਰਹੇ ਹਾਂ ਅਸੀਂ ਤਾਂ। ਸਹੀ ਲੋਕਾਂ ਦੇ ਘਾਟੇ ਤੋਂ, ਲੋਕਾਂ ਦੇ ਤੋਂ ਕੋਈ ਮਸਲਾ ਨਹੀਂ। ਸੋ ਜੇ ਇਹਦੇ ਵਿੱਚ ਫਿਰ ਤੇਲ ਦੀਆਂ ਕੀਮਤਾਂ ਵਧਣ ਲੱਗੀਆਂ, ਫਿਰ ਰਾਹਤ ਕਿੱਥੇ? ਉਲਟਾ ਫਿਰ ਕਿੱਲਤ ਤੇ ਮਹਿੰਗਾਈ ਦਾ ਫਿਕਰ ਖੜਾ ਹੈ ਕਿ ਗੈਸ ਤੇਲ ਦੀ ਕਿੱਲਤ ਵੀ ਦੁਬਾਰਾ ਆ ਸਕਦੀ ਹੈ ਤੇ ਇਹਦੇ ਨਾਲ ਰੇਟ ਦੁਬਾਰਾ ਮਹਿੰਗੇ ਵੀ ਹੋ ਸਕਦੇ ਨੇ। ਇਹ ਸਮੁੱਚੇ ਮੁਲਕਾਂ ਦੇ ਉੱਤੇ ਫਿਰ ਅਸਰ ਪੈਣਾ। ਬੇਸ਼ੱਕ ਇਹਦੇ ਤੋਂ ਕੋਈ ਮੁਨਕਰ ਨਹੀਂ ਹੋਇਆ ਜਾ ਸਕਦਾ। ਇਸ ਮੌਕੇ ਕੋਈ ਵੀ ਮੁਲਕ ਲੜਾਈ ਲੜਨ ਵਾਲੀ ਸਥਿਤੀ 'ਚ ਨਹੀਂ ਹੈਗਾ, ਪਰ ਜਿਹੜੀ ਤੁਹਾਡੇ ਅੰਦਰ ਹਉਮੈ ਤੇ ਨੰਬਰ 1 ਹੋਣ ਦੀ ਜਿਹੜੀ ਉਹ ਇੱਕ ਪਈ ਹੈ ਨਾ, ਉਹੀ ਨਹੀਂ ਤੁਹਾਨੂੰ ਟਿਕਣ ਦਿੰਦੀ। ਉਹੀ ਤੁਹਾਡੀ ਹਉਮੈ ਨੂੰ ਉਹ ਪੱਠੇ ਪਾਉਣ ਵਾਲਾ ਕੰਮ ਹੈ ਕਿ ਉਹਦੇ ਨਤੀਜੇ ਦੇ ਵਿੱਚ ਫਿਰ ਅਸੀਂ ਆਪਣੇ ਮੁਲਕ ਦਾ ਵੀ ਤੇ ਆਪਣੇ ਲੋਕਾਂ ਦਾ ਵੀ ਘਾਣ ਕਰਦੇ ਜਾ ਰਹੇ ਹਾਂ। ਇਸ ਲਈ ਲੜਾਈ ਵੱਲ ਨੂੰ ਜਿਹੜੀ ਪ੍ਰਕਿਰਿਆ ਧੱਕੀ ਜਾ ਰਹੀ ਹੈ, ਚਿੰਤਾਜਨਕ। ਬਿਲਕੁਲ ਜੀ। ਪਹਿਲਾਂ ਲੋਕ ਵੀ ਤੇ ਲੀਡਰ ਵੀ, ਸ਼ਰਮਾ ਜੀ, ਜੇ ਉਹਨਾਂ ਨੂੰ ਗੱਲ ਤੋਂ ਫਿਰਨਾ ਪੈ ਜਾਂਦਾ ਸੀ ਤਾਂ ਉਹ ਮੌਤ ਦੇ ਬਰਾਬਰ ਹੁੰਦਾ ਸੀ। ਉਹਨਾਂ ਨੂੰ ਲੱਗਦਾ ਹੁੰਦਾ ਸੀਗਾ ਵੀ ਅਸੀਂ ਮੂੰਹ ਕਿਵੇਂ ਦਿਖਾਵਾਂਗੇ। ਪਰ ਹੁਣ ਚਮੜੀ ਏਡੀ ਮੋਟੀ ਆ ਵੀ ਫਰਕ ਹੀ ਕੋਈ ਨਹੀਂ ਪੈਂਦਾ। ਹੁਣ ਬੇਸ਼ਰਮੀ ਇੰਨੀ ਆ ਵੀ ਆਪਦੀਆਂ ਗੱਲਾਂ ਤੋਂ ਸਕਿੰਟਾਂ ਦੇ ਬਾਅਦ ਹੀ ਪਲਟ ਜਾਂਦੇ ਨੇ, ਉਲਟਾ ਲੋਕਾਂ ਦਾ ਮਜ਼ਾਕ ਉਡਾਉਂਦੇ ਨੇ। ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੇ ਲੋਕਾਂ ਦਾ ਮਜ਼ਾਕ ਉਡਾਉਂਦੇ ਨੇ ਖੁਦ ਮਜ਼ਾਕ ਦਾ ਪਾਤਰ ਹੁੰਦੇ ਨੇ ਉਹ ਲੋਕ। ਹਾਂਜੀ, ਹੌਲੇ ਲੋਕਾਂ ਦੀ ਇਹ ਨਿਸ਼ਾਨੀ ਹੁੰਦੀ ਹੈ। ਮਤਲਬ ਕਿਰਦਾਰ ਪੱਖੋਂ ਕੋਈ ਮਜ਼ਬੂਤ ਲੋਕਾਂ 'ਚ ਉਹਨਾਂ ਨੂੰ, ਜਾਂ ਕੋਈ ਸਰਬਪੱਖੀ ਲੋਕਾਂ 'ਚ ਉਹਨਾਂ ਨੂੰ ਗਿਣਿਆ ਨਹੀਂ ਜਾਂਦਾ। ਨਾ ਹੀ ਉਹਨਾਂ ਨੂੰ ਗੰਭੀਰਤਾ ਦੇ ਨਾਲ ਲਿਆ ਜਾਂਦਾ, ਉੱਦਾਂ ਭਾਵੇਂ ਜਿੱਦਾਂ ਮਰਜ਼ੀ ਹੋਵੇ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA।